ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਨਿੱਘਾ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਨਾਲ ਮਿਲ ਕੇ ਅੱਜ ਦੀਆਂ ਅਹਿਮ ਵਿਚਾਰ ਚਰਚਾਵਾਂ ਕਰਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। जी डॉक्टर साहब जी आनू प्रोग्राम सच्चो सच बहुत शुक्रिया जी। डॉक्टर साहब अज 19 जुलाई 2018 4 सावन नानकशाही संमत 550 का दिन है। तो डॉक्टर साहब प्रोग्राम शुरू करने तो पहला अपने दर्शकों के श्रोतियों को हमेशा तरह दसीए व्यूअर्स, जे तुसीं हक सच इंसाफ के पैरा दिंदा इको एक चैनल TV 84 ਨੂੰ देखना चाहते हो तो तुसीं देख सकते हो स्पैक्ट्रम केबल, आरसीएन केबल, बेलबाग केबल इन कैनेडा, roku, जादू बॉक्स, शावा, फेसबुक TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਥੈਂਕ ਯੂ ਸੋ ਮਚ, ਕੀਪ ਵਾਚਿੰਗ TV 84। ਜੀ ਡਾਕਟਰ ਸਾਹਿਬ, ਪ੍ਰੋਗਰਾਮ ਦੇ ਸ਼ੁਰੂ ਵਿੱਚ ਅਸੀਂ ਜਾਣਨਾ ਚਾਹਾਂਗੇ ਅੱਜ ਦਾ ਜੋ ਪਹਿਲਾ ਅਹਿਮ ਇਸ਼ੂ ਹੈ ਉਸ ਤੇ ਤੁਹਾਡੇ ਆਪਣੇ ਵਿਚਾਰ। ਜੀ ਦੇਖੋ, ਬੇਸ਼ੱਕ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਵੱਧ ਤੋਂ ਵੱਧ ਖਬਰਾਂ ਸਾਡੇ ਖਿੱਤੇ ਦੇ ਵਿੱਚ ਜੋ ਵਾਪਰਦਾ ਹੈ ਸਾਊਥ ਏਸ਼ੀਆ 'ਚ ਇਨ ਜਨਰਲ ਔਰ ਪੰਜਾਬ ਦੇ ਵਿੱਚ ਔਰ ਖ਼ਾਸ ਤੌਰ 'ਤੇ 30 ਮਿਲੀਅਨ ਸਿੱਖ ਨੇਸ਼ਨ ਨਾਲ ਸੰਬੰਧਿਤ ਕੋਈ ਵੀ ਖਬਰ ਉਸ ਨੂੰ ਅਸੀਂ ਪਹਿਲ ਦੇ ਆਧਾਰ ਦੇ ਉੱਤੇ ਵਿਚਾਰਦੇ ਜੀ। ਪਰ ਕਈ ਵਾਰ ਗਲੋਬਲ ਜਿਹੜੀਆਂ ਡਿਵੈਲਪਮੈਂਟਸ ਚੱਲ ਰਹੀਆਂ ਹੁੰਦੀਆਂ ਨੇ ਜਾਂ ਕੋਈ ਐਸੀਆਂ ਤਬਦੀਲੀਆਂ ਹੁੰਦੀਆਂ ਨੇ ਜਿਹੜੀਆਂ ਐਜ਼ ਏ ਹਿਊਮਨ ਰੇਸ ਗਲੋਬਲੀ ਵੀ ਇੰਪੋਰਟੈਂਟ ਹੁੰਦੀਆਂ ਜੀ ਔਰ ਉਹਨਾਂ ਦਾ ਕਿਤੇ ਨਾ ਕਿਤੇ ਜਾ ਕੇ ਸੰਬੰਧ ਸਾਡੇ ਖਿੱਤੇ ਨਾਲ ਵੀ ਜਾਂ ਸਾਡੇ ਸਿੱਖ ਨੇਸ਼ਨ ਦੇ ਨਾਲ ਵੀ ਜਾਂ ਭਵਿੱਖ ਦੇ ਖਾਲਿਸਤਾਨ ਨਾਲ ਵੀ ਜਾਂ ਉਸ ਦੀ ਕਿਉਂ ਜਿਹੀ ਸਿਆਸੀ ਤਰਬੀਅਤ ਔਰ ਫਲਾਹ ਔਰ ਦੂਸਰੇ ਜਿਹੜੇ ਸਿਸਟਮ ਹੋਣਗੇ ਉਸ ਦੇ ਨਾਲ ਵੀ ਉਹਦਾ ਸੰਬੰਧ ਜੁੜਦੇ ਜੀ। ਹਾਲਾਂਕਿ ਇਹ ਗੱਲ ਮੈਂ ਮਹਿਸੂਸ ਕਰਦਾ ਪਿਛਲੇ ਲਗਭਗ 5.5 ਸਾਲ ਦੇ ਆਪਣੇ ਤਜਰਬੇ ਤੋਂ ਕਿ ਜਦੋਂ ਵੀ ਕੋਈ ਇੰਟਰਨੈਸ਼ਨਲ ਅਹਿਮੀਅਤ ਵਾਲਾ ਇਸ਼ੂ ਡਿਸਕਸ ਕੀਤਾ ਜਾਂਦਾ ਹੈ ਜਾਂ ਵਿਚਾਰ ਅਧੀਨ ਹੁੰਦਾ ਹੈ ਜੀ ਤੇ ਸਾਡੇ ਦਰਸ਼ਕਾਂ ਦੀ ਗਿਣਤੀ ਘਟ ਜਾਂਦੀ ਹੈ। ਇਹ ਗੱਲ ਮੈਨੂੰ ਦੁੱਖ ਵੀ ਦਿੰਦੀ ਹੈ ਜੀ, ਇਸ ਲਈ ਕਿਉਂਕਿ ਮੈਨੂੰ ਇੱਕ ਗੱਲ ਡਾਕਟਰ ਸਿੰਥੀਆ ਜਿਨ੍ਹਾਂ ਦੇ ਨਾਲ ਪਹਿਲੀ ਵਾਰ 1993 ਦੇ ਵਿੱਚ ਕੈਲੀਫੋਰਨੀਆ 'ਚ ਮੁਲਾਕਾਤ ਹੋਈ, ਜਿਹੜੀ ਕਿ ਉਦੋਂ ਅਸਿਸਟੈਂਟ ਪ੍ਰੋਫੈਸਰ ਸਨ ਜਿਹੜੇ ਨੇ ਐਂਥਰੋਪੋਲੋਜੀ ਦੇ ਯੂਨੀਵਰਸਿਟੀ ਆਫ ਮੇਨ 'ਚ ਜੀ, ਔਰ ਉਸ ਤੋਂ ਬਾਅਦ ਜਿਹੜਾ ਉਹਨਾਂ ਦਾ ਜਿਹੜਾ ਪ੍ਰੋਜੈਕਟ ਖਾਸ ਤੌਰ 'ਤੇ ਜਿਵੇਂ ਉਹਨਾਂ ਨੇ ਸਿੱਖ ਜੁਝਾਰੂਆਂ ਦੇ ਉੱਤੇ ਆਧਾਰਿਤ ਆਪਣੀ ਕਿਤਾਬ ਫਾਈਟਿੰਗ ਫॉर ਫੇਥ ਐਂਡ ਨੇਸ਼ਨ ਡਾਇਲੌਗਸ ਵਿਦ ਸਿੱਖ ਮਿਲੀਟੈਂਟਸ ਉਹ ਪਬਲਿਸ਼ ਕੀਤੀ ਜੀ। ਉਹ ਆਪਣੇ ਆਪ ਦੇ ਵਿੱਚ ਇੱਕ ਹਿਸਟੋਰੀਕਲ ਬੁੱਕ ਹੈ, ਇੱਕ ਹਿਸਟੋਰੀਕਲ ਕਿਤਾਬ ਹੈ। ਪਰ ਜਿਹੜੀ ਗੱਲ ਮੈਂ ਰੈਫਰ ਕਰਨਾ ਚਾਹੁੰਦਾ ਹਾਂ ਉਹਨਾਂ ਨੂੰ ਮੈਂ ਗਿਲਾ ਕੀਤਾ ਹੈ ਕਿ ਸਾਡੇ ਤੇ ਇੰਨੇ ਜ਼ੁਲਮ ਹੋ ਰਹੇ ਨੇ, ਇੰਨਾ ਕੁਝ ਸਾਡੇ ਨਾਲ ਹੋ ਰਿਹਾ ਹੈ ਔਰ ਸਾਡੀ ਪੂਰੀ ਦੀ ਪੂਰੀ ਇੱਕ ਨਸਲ ਖਤਮ ਕਰਨ ਦੀ ਨੀਤੀ ਦੇ ਉੱਤੇ ਕੰਮ ਕੀਤਾ ਜਾ ਰਿਹਾ ਜੀ। ਪਰ ਦੂਸਰੀ ਦੁਨੀਆ ਦੇ ਲੋਕ, ਚਲੋ ਸਰਕਾਰਾਂ ਦੀ ਤਾਂ ਸਮਝ ਆਈ ਕਿ ਉਹਨਾਂ ਦੇ ਜਿਹੜੇ ਨੇ ਕੋਈ ਵਪਾਰਕ ਹਿੱਤ ਨੇ, ਕੋਈ ਹੋਰ ਹੈ, ਪਰ ਦੂਸਰੇ ਕੋਈ ਸਾਡੇ ਨਾਲ ਹਮਦਰਦੀ ਕਿਉਂ ਨਹੀਂ ਕਰਦੇ ਜੀ। ਉਹਨਾਂ ਨੇ ਜਿਹੜਾ ਜਵਾਬ ਦਿੱਤਾ ਮੈਂ ਸਮਝਦਾ ਵੀ ਇਹ ਇੱਕ ਅੱਜ ਵੀ ਸਾਡੇ ਸਾਰਿਆਂ ਤੇ ਹੀ ਢੁਕਦਾ ਹੈ। ਉਹਨਾਂ ਨੇ ਕਿਹਾ ਕਿ ਦੇਖੋ ਤੁਸੀਂ ਜਿਹੜੇ ਤੁਹਾਡੇ ਬੰਦੇ ਇੱਥੇ ਵੀ ਨੇ ਜਾਂ ਹੋਰ ਥਾਵਾਂ ਤੇ ਵੀ ਬਾਹਰ ਨੇ ਜੀ ਕਿ ਵੀ ਤੁਹਾਨੂੰ ਕਈ ਵਾਰੀ ਇਹ ਲੱਗਦਾ ਹੀ ਹੁੰਦਾ ਹੈ ਕਿ ਸਿਰਫ ਤੁਹਾਡੇ ਨਾਲ ਹੀ ਇਹ ਕੁਝ ਹੋ ਰਿਹਾ। ਬਹੁਤ ਸਾਰੀਆਂ ਥਾਵਾਂ ਨੇ, ਬਹੁਤ ਸਾਰੇ ਐਸੇ ਰਜੀਮ ਨੇ ਜਿਹੜੇ ਬਹੁਤ ਧੱਕਾ ਕਰਦੇ ਨੇ, ਨਸਲਕੁਸ਼ੀ ਕਰਦੇ ਨੇ ਔਰ ਉਹਨਾਂ ਨੇ ਬਹੁਤ ਸਾਰੀਆਂ ਉਦਾਹਰਨਾਂ ਵੀ ਦਿੱਤੀਆਂ। ਤੇ ਉਹਨਾਂ ਨੇ ਕਿਹਾ ਕਿ ਵੀ ਇਹ ਬੜਾ ਜ਼ਰੂਰੀ ਹੈ ਕਿ ਜੇ ਤੁਸੀਂ ਉਹਨਾਂ ਦੇ ਨਾਲ, ਉਹਨਾਂ ਦੇ ਜਦੋਂ ਫੰਕਸ਼ਨ ਹੁੰਦੇ ਨੇ ਜਾਂ ਉਹਨਾਂ ਵੱਲੋਂ ਕੋਈ ਐਕਟੀਵਿਟੀ ਕੀਤੀ ਜਾਂਦੀ ਹੈ ਤੇ ਤੁਹਾਡੇ ਬੰਦੇ ਕਿੰਨੇ ਕੁ ਉਹਦੇ 'ਚ ਸ਼ਾਮਲ ਹੁੰਦੇ ਨੇ। ਮੈਂ ਕਿਹਾ ਜੀ ਅਸੀਂ ਤਾਂ, ਸਾਡਾ ਵੱਡਾ ਤਬਕਾ ਤਾਂ ਗੁਰਦੁਆਰੇ ਹੀ ਵੱਧ ਤੋਂ ਵੱਧ ਐਤਵਾਰ ਇੱਕ ਰੱਖਿਆ ਹੁੰਦਾ, ਉਹ ਵੀ 3-4 ਘੰਟੇ ਔਰ ਉੱਥੇ ਕੀ ਸੋਸ਼ਲਾਈਜੇਸ਼ਨ ਔਰ ਦੂਸਰਾ ਹੁੰਦਾ, ਬਾਕੀ ਕੋਈ ਸਾਡਾ ਬਹੁਤਾ ਨਹੀਂ। ਕਹਿਣ ਲੱਗੇ ਵੀ ਜੇ ਤੁਸੀਂ ਦੂਸਰਿਆਂ ਦੀ ਪੀੜ ਨੂੰ ਨਹੀਂ ਸਮਝਦੇ ਜਾਂ ਨਹੀਂ ਉਹਨਾਂ ਦੇ ਨਾਲ ਜੁਆਇਨ ਕਰੋਗੇ, ਕੋਈ ਤੁਹਾਡੇ ਨਾਲ ਕਿਉਂ ਹਮਦਰਦੀ ਕਰੇ ਜਾਂ ਕੋਈ ਤੁਹਾਡੇ ਕੋਲ ਕਿਉਂ ਆਏ ਜਾਂ ਤੁਹਾਡੇ ਬਾਰੇ ਕਿਸੇ ਨੂੰ ਕਿਵੇਂ ਪਤਾ ਲੱਗੇਗਾ ਜਦੋਂ ਤੁਸੀਂ ਜਾਓਗੇ, ਇੰਟਰੈਕਟ ਕਰੋਗੇ ਔਰ ਉਹਦੇ ਨਾਲ ਜਿਹੜਾ ਹੈ ਉਹ ਤੁਹਾਡੇ ਪ੍ਰਤੀ ਵੀ ਉਹ ਜਾਣਨਾ ਚਾਹਣਗੇ ਔਰ ਜ਼ਾਹਰ ਹੈ ਕਿ ਉਹਦੇ ਥੱਲੇ ਤੁਹਾਡੀ ਤਾਕਤ ਵੀ ਬਣਦੀ ਹੈ। ਔਰ ਮੈਂ ਬਹੁਤ ਵਾਰ ਸਮਝਦਾ ਵੀ ਇਹ ਗੱਲ ਕੱਲੀ ਜਿਹੜੇ ਇੱਕ ਲੈਵਲ ਤੇ ਨਹੀਂ ਹੈ,
ਸਾਡਾ ਬਹੁਤ ਵੱਡਾ ਹਿੱਸਾ ਜਿਹੜਾ ਹੈ ਉਹ ਬਾਹਰ ਕੀ ਵਾਪਰਦਾ ਹੈ, ਜਿਵੇਂ ਅਸੀਂ ਕੱਲ ਟਰੰਪ ਔਰ ਪੁਤਿਨ ਦੀ ਮੀਟਿੰਗ, ਉਸ ਦਾ ਕੀ ਫਾਲਆਊਟ ਹੈ ਔਰ ਕੀ ਚੱਲ ਰਿਹਾ ਹੈ, ਇਹ ਕਿਵੇਂ ਪ੍ਰਭਾਵਿਤ ਕਰੇਗਾ, ਕੋਲਡ ਵਾਰ ਈਰਾ ਕੀ ਸੀ, ਦੂਸਰਾ ਕੀ ਸੀ। ਕੁਝ ਸਪੈਸੀਫਿਕ ਨੇ ਜਿਹੜੇ ਹਿਸਟਰੀ ਮਾਈਂਡਡ ਨੇ ਜਾਂ ਜਿਨ੍ਹਾਂ ਨੂੰ ਲੱਗਦਾ ਹੈ ਕਿ ਵੀ ਬੜੀ ਪ੍ਰੀਸਾਈਜ਼ ਕੰਸਾਈਜ਼ ਇਨਫੋਰਮੇਸ਼ਨ ਜਿਹੜੀ ਹੈ ਉਹ 30-40 ਮਿੰਟ ਦੇ ਸੈਗਮੈਂਟ ਦੇ ਵਿੱਚ ਮਿਲਦੀ ਹੈ ਜੀ, ਲੇਕਿਨ ਬਹੁਤ ਸਾਰਿਆਂ ਨੂੰ ਲੱਗਦਾ ਹੁੰਦਾ ਹੈ ਕਿ ਵੀ ਇਹਦੇ ਨਾਲ ਉਹਨਾਂ ਦਾ ਕੋਈ ਲਾਗਾ ਦੇਗਾ ਨਹੀਂ। ਔਰ ਇਹ ਐਟੀਟਿਊਡ ਇਹ ਨਹੀਂ ਹੈ ਕਿ ਮੈਂ ਇੱਕ ਵਾਰ ਦੇਖਣ ਤੋਂ ਬਾਅਦ ਕਿਹਾ, ਇਹ ਬਹੁਤ ਵਾਰ ਸਾਡੇ 'ਚ ਦੇਖਣ 'ਚ ਆਉਂਦਾ। ਪਰ ਮੈਂ ਸਮਝਦਾ ਹਾਂ ਵੀ ਸਾਡੇ ਲਈ ਦੁਨੀਆ ਦੇ ਵਿੱਚ, ਕਿਉਂਕਿ ਅੱਜ ਜਦੋਂ ਅਸੀਂ 5 ਮਿਲੀਅਨ ਸਿੱਖ ਭਾਰਤੀ ਨਕਸ਼ੇ ਦੀ ਕੈਦ ਤੋਂ ਬਾਹਰ ਹਾਂ, ਤੇ ਜ਼ਾਹਰ ਹੈ ਕਿ ਅਸੀਂ ਉਹਨਾਂ ਦੇਸ਼ਾਂ ਦੇ ਵਿੱਚ ਜੋ ਵਾਪਰਦਾ ਉਹਦਾ ਵੀ ਹਿੱਸਾ ਬਣਨਾ ਹੈ, ਉਹਨਾਂ ਲਹਿਰਾਂ ਦਾ ਵੀ ਜਿਹੜੀਆਂ ਕਿ ਇਹਨਾਂ ਮੁਲਕਾਂ ਦੇ ਵਿੱਚ ਹਿਊਮਨ ਰਾਈਟਸ ਦੀਆਂ ਜਾਂ ਆਜ਼ਾਦੀ ਦੀਆਂ ਜਾਂ ਜਿਹੜੇ ਮਨੁੱਖੀ ਹੱਕਾਂ ਦੇ ਲਈ ਖਲੋਣ ਵਾਲੇ ਨੇ ਉਹਨਾਂ ਦੀ ਜਿਹੜੀ ਹੈ ਅਸੀਂ ਉਹਨਾਂ ਦੇ ਵਿੱਚ ਸ਼ਮੂਲੀਅਤ ਕਰਨੀ ਹੈ ਜੀ। ਔਰ ਉਸ ਦੇ ਨਾਲ ਨਾਲ ਸਾਡਾ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਜਿਹੜਾ ਸਾਡਾ ਆਪਣੇ ਹੋਮਲੈਂਡ ਨਾਲ ਜੁੜਿਆ ਹੋਇਆ ਪਾਰਟ ਹੈ ਉਹ ਹਮੇਸ਼ਾ ਹੀ ਸਿੱਖ ਮਾਈਂਡ ਨੂੰ ਸੈਂਟਰਲ ਰਹੇਗਾ, ਕਿਉਂਕਿ ਸਾਡੇ ਮਜ਼ਹਬ ਦੀ ਅਰਦਾਸ ਦੇ ਵਿੱਚ, ਸਾਡੇ ਧਰਮ ਦੀ ਅਰਦਾਸ ਦੇ ਵਿੱਚ, ਜਿੱਥੇ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਅਸੀਂ ਯਾਦ ਕਰਦੇ ਹਾਂ, ਜਿੱਥੇ ਅਸੀਂ ਆਪਣੀ ਬੀਤੀ 5 ਸਦੀਆਂ ਦੀ ਹਿਸਟਰੀ ਯਾਦ ਕਰਦੇ ਹਾਂ, 10 ਗੁਰੂ ਸਾਹਿਬਾਨ ਨੂੰ, ਗੁਰੂ ਗ੍ਰੰਥ ਸਾਹਿਬ ਨੂੰ, 5 ਪਿਆਰਿਆਂ, 4 ਸਾਹਿਬਜ਼ਾਦਿਆਂ, 40 ਮੁਕਤਿਆਂ, ਫਿਰ ਕੁਰਬਾਨੀਆਂ ਦੀ ਹਿਸਟਰੀ, ਔਰ ਫਿਰ ਅਸੀਂ ਆਪਣੀ ਡੈਸਟਨੀ ਨੂੰ ਵੀ ਯਾਦ ਕਰਦੇ ਹਾਂ। ਔਰ ਡੈਸਟਨੀ ਔਰ ਇਸ ਦੇ ਉੱਤੇ ਬਹੁਤ ਘੱਟ ਸ਼ਾਇਦ ਵਿਆਖਿਆ ਹੋਈ ਹੈ, ਹਾਲਾਂਕਿ ਅਰਦਾਸ ਦੇ ਉੱਤੇ ਬਹੁਤ ਸਾਰੀਆਂ ਕਮੈਂਟਰੀਜ਼ ਨੇ। ਪਹਿਲੀ ਕਿਤਾਬ ਇੱਕ ਅੱਛੀ ਕਿਤਾਬ ਸੀ, ਡਾਕਟਰ ਜਸਵੰਤ ਸਿੰਘ ਨੇਕੀ, ਉਹਨਾਂ ਨੇ ਅਰਦਾਸ ਦੇ ਉੱਤੇ ਲਿਖੀ ਸੀ। ਪਰ ਮੈਂ ਸਮਝਦਾ ਵੀ ਜਿਹੜੀ ਸਾਡੀ ਡੈਸਟਨੀ ਦੀ ਗੱਲ ਅਰਦਾਸ 'ਚ ਹੈ, ਠੀਕ ਹੈ ਵੀ ਐਂਡ 'ਚ ਜਦੋਂ ਕਪਲਟ ਪੜ੍ਹਿਆ ਜਾਂਦਾ ਹੈ, ਅਸੀਂ ਸਿਰ ਝੁਕਾ ਕੇ ਸਰਬੱਤ ਦਾ ਭਲਾ ਮੰਗ ਕੇ ਪੜ੍ਹਦੇ ਹਾਂ, ਉਹਦੇ 'ਚ ਰਾਜ ਕਰੇਗਾ ਖਾਲਸਾ ਆਕੀ ਰਹਿ ਨਾ ਕੋਏ, ਖੁਆਰ ਹੋਏ ਸਭ ਮਿਲेंगे, ਬਚੇ ਸ਼ਰਨ ਜੋ ਹੋਏ, ਜਿਹੜਾ ਰਹਿਤਨਾਮਾ ਭਾਈ ਨੰਦ ਲਾਲ ਜੀ ਚੋਂ ਹੈ, ਇਹ ਕੋਟ ਹੁੰਦਾ ਹੈ। ਲੇਕਿਨ ਜਿਹੜੀ ਕਲੈਕਟਿਵ, ਇਹ ਕਿਤੇ ਪੜ੍ਹਿਆ ਜਾਂਦਾ ਹੈ, ਕਿਤੇ ਨਹੀਂ ਪੜ੍ਹਿਆ ਜਾਂਦਾ, ਲੇਕਿਨ ਜਿਹੜੀ ਅਰਦਾਸ ਦੇ ਵਿੱਚ ਸਾਡੀ ਕਲੈਕਟਿਵ ਡੈਸਟਨੀ ਦੀ ਗੱਲ ਹੈ, ਜਦੋਂ ਅਸੀਂ ਕਹਿੰਦੇ ਹਾਂ, ਔਰ ਇਹ ਐਕਸਕਲੂਸਿਵ ਖਾਲਸੇ, ਪਹਿਲਾਂ ਅਸੀਂ ਰੱਬ ਨੂੰ ਯਾਦ ਕਰਦੇ ਹਾਂ, ਪ੍ਰਥਮ ਭਗਉਤੀ ਸਿਮਰਕ ਹੈ ਉਸ ਦੀ ਜਿਹੜੀ ਹੈ, ਔਰ ਫਿਰ ਗੁਰੂ ਸਾਹਿਬਾਨ ਨੂੰ ਆਪਣੇ ਧਿਆਨ 'ਚ ਲਿਆਉਂਦੇ ਆ, ਆਪਣੇ ਸਾਰੇ ਸ਼ਹੀਦਾਂ ਨੂੰ ਔਰ ਹੱਠੀਆਂ ਜੱਪੀਆਂ ਤੱਪੀਆਂ ਸਭ ਨੂੰ ਆਪਣੇ ਧਿਆਨ 'ਚ ਲਿਆਉਂਦੇ, ਫਿਰ ਅਸੀਂ ਆਪਣੇ ਸੈਂਟਰ ਜਿਹੜੇ ਨੇ ਤਖਤ ਉਹਨਾਂ ਨੂੰ ਔਰ ਗੁਰੂ ਸਾਹਿਬਾਨ ਨਾਲ ਸੰਬੰਧਿਤ ਜਿਹੜੇ ਸਾਡੇ ਜਿੱਥੇ ਮਹਾਰਾਜ ਨੇ, ਗੁਰੂ ਗ੍ਰੰਥ ਸਾਹਿਬ ਨੇ, ਉਹਨਾਂ ਗੁਰਦੁਆਰਿਆਂ ਨੂੰ ਧਿਆਨ 'ਚ ਲਿਆਉਂਦੇ। ਫਿਰ ਸਾਡੀ ਕਲੈਕਟਿਵ ਡੈਸਟਨੀ ਦੀ ਅਰਦਾਸ ਹੈ, ਔਰ ਉਹ ਕਿਉਂਕਿ ਅਰਦਾਸ ਅਕਾਲ ਪੁਰਖ ਵਾਚਕ ਹੈ, ਅਸੀਂ ਅਕਾਲ ਪੁਰਖ ਨੂੰ ਦੇ ਅੱਗੇ ਹੀ ਜੋਦੜੀ ਕਰ ਰਹੇ ਹੁੰਦੇ, ਤੇ ਅਸੀਂ ਉਸ ਅਰਦਾਸ ਦੇ ਉਹ ਸ਼ਬਦ ਨੇ, ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਹੁਣ ਇਹ ਅਰਦਾਸ ਸਮੁੱਚੇ ਖਾਲਸੇ ਪੰਥ ਦੇ ਵੱਲੋਂ ਸਰਬੱਤ ਪ੍ਰਥਮੇ ਫਸਟ, ਕਿਉਂਕਿ ਅਸੀਂ ਆਪਣੀ ਡੈਸਟਨੀ ਮੰਗਣੀ ਹੈ, ਤੇ ਇਹ ਡੈਸਟਨੀ ਉਹ ਸਰਬੱਤ ਖਾਲਸੇ ਦੇ ਨਾਲ ਜੁੜੀ ਹੈ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਹੁਣ ਇਸ ਕਲੈਕਟਿਵ ਅਰਦਾਸ ਦੇ ਵਿੱਚ ਜਿਉਂ-ਜਿਉਂ ਅਸੀਂ ਉਸ ਵਾਹਿਗੁਰੂ ਨੂੰ ਚਿਤਾਵਣ ਦੀ ਗੱਲ ਕਰਦੇ ਹਾਂ ਕਿ ਵਾਹਿਗੁਰੂ ਚਿਤ ਆਏ, ਉਸ ਚਿਤ 'ਚ ਆਉਣ ਦਾ ਸੁੱਖ ਸਭ ਨੂੰ ਮਿਲੇ, ਔਰ ਫਿਰ ਅਸੀਂ ਮੰਗਦੇ ਹਾਂ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ, ਕਿ ਹੇ ਵਾਹਿਗੁਰੂ, ਅਰਦਾਸ ਵਾਹਿਗੁਰੂ ਨੂੰ ਹੈ ਕਿ ਜਿੱਥੇ ਜਿੱਥੇ ਤੁਹਾਡਾ ਖਾਲਸਾ ਹੈ ਉਸ ਦੀ ਰੱਛਿਆ ਕਰਨੀ, ਉਸ ਦੇ ਉੱਤੇ ਰਿਆਇਤ ਕਰਨੀ, ਕੰਸੈਸ਼ਨ, ਪ੍ਰੋਟੈਕਸ਼ਨ ਐਂਡ ਕੰਸੈਸ਼ਨ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ, ਦੇਗ ਤੇਗ ਫਤਿਹ। ਹੁਣ ਇਹੀ ਜਦੋਂ ਅਸੀਂ ਰਾਜ ਦੀ ਗੱਲ ਕਰਦੇ ਹਾਂ, ਸਿੱਖ ਰਾਜ ਦੀ, ਤੇ ਉਸ ਦੀ ਸਟੈਂਪ ਦੇ ਉੱਤੇ ਸ਼ਬਦ ਇਹੀ ਨੇ, ਦੇਗੋ ਤੇਗੋ ਫਤਿਹ ਹੋ, ਨੁਸਰਤ ਬੇਦਰੰਗ ਯਾਫਤ ਅਜ਼ ਨਾਨਕ ਗੁਰੂ ਗੋਬਿੰਦ ਸਿੰਘ। ਔਰ ਇੱਥੇ ਅਸੀਂ ਵਾਹਿਗੁਰੂ ਤੋਂ ਮੰਗਦੇ ਹਾਂ ਦੇਗ ਤੇਗ ਫਤਿਹ, ਬਿਰਦ ਕੀ ਪੈਜ ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ। ਹੁਣ ਇਹਦੇ 'ਚ ਜਿੰਨੇ ਇੱਕ ਇੱਕ ਲਫ਼ਜ਼ ਦੇ ਵਿੱਚ ਪੂਰੀ ਹਿਸਟਰੀ ਪਰੋਈ ਹੋਈ ਹੈ, ਅਸੀਂ ਦੇਗ ਦੀ ਔਰ ਤੇਗ ਦੀ ਫਤਿਹ ਮੰਗਦੇ,
ਤੇ ਬਿਰਧ ਕੀ ਪੈਜ। ਹੁਣ ਬਿਰਧ ਕੀ ਪੈਜ ਕੀ ਹੈ ਜੀ? ਜਦੋਂ ਅਸੀਂ ਇਹ ਪੜ੍ਹਦੇ ਹਾਂ ਕਿ ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਹੁਣ ਜਿਹਦੀ ਫੌਜ ਹੁੰਦੀ ਹੈ ਉਸ ਫੌਜ ਦਾ ਆਨਰ, ਉਸ ਦਾ ਬਿਰਧ, ਉਸ ਦਾ ਟਾਈਟਲ, ਉਸ ਦਾ ਸਤਕਾਰ, ਉਸ ਦੀ ਚੜ੍ਹਤ ਕਾਇਮ ਰੱਖਣੀ ਉਸ ਦਾ ਕੰਮ ਹੁੰਦਾ। ਅਕਾਲ ਪੁਰਖ ਤੋਂ ਮੰਗਦੇ ਕਿ ਭਾਈ ਖਾਲਸਾ ਤੁਹਾਡਾ ਸਾਜਿਆ ਹੋਇਆ, ਇਸ ਦੇ ਉੱਤੇ ਤੁਹਾਡੀ ਪ੍ਰੋਟੈਕਸ਼ਨ ਹੋਏ, ਰਿਆਇਤ ਹੋਏ, ਤੇ ਆਪਣੇ ਬਿਰਧ ਦੀ ਪੈਜ ਰੱਖਣਾ। ਜਿਹੜਾ ਤੁਹਾਡਾ ਨਾਂ ਹੈ ਕਿ ਤੁਸੀਂ ਪਾਲਕ ਹੋ, ਇਸ ਦੇ ਥੱਲੇ ਹਮੇਸ਼ਾ ਖਾਲਸੇ ਦੇ ਸਿਰ ਤੇ ਆਪਣਾ ਹੱਥ ਰੱਖਣਾ। ਔਰ ਇਹ ਇੱਕ ਬੜੀ ਅਹਿਮ ਗੱਲ ਹੈ ਜਦੋਂ ਅਸੀਂ ਇਹ ਉਸਤਾਦ ਜਨਰਲ ਹਰੀ ਸਿੰਘ ਨਲੂਆ ਦੀਆਂ ਪਿਸ਼ਾਵਰ ਔਰ ਦੂਸਰੀਆਂ ਐਕਸਪੀਡੀਸ਼ਨ ਦੀ ਗੱਲ ਕਰਦੇ ਹਾਂ, ਔਰ ਅਕਾਲੀ ਫੂਲਾ ਸਿੰਘ ਨੌਸ਼ਹਿਰੇ ਦੀ ਜੰਗ 'ਚ ਜਿਨ੍ਹਾਂ ਦੀ ਸ਼ਹੀਦੀ ਹੁੰਦੀ ਹੈ, ਉਸ ਤੋਂ ਪਹਿਲਾਂ ਵੀ ਉਹਨਾਂ ਨੇ ਬਹੁਤ ਸਾਰੀਆਂ ਜੰਗਾਂ 'ਚ ਹਿੱਸਾ ਲਿਆ। ਤੇ ਸਰ ਕਰਮ ਸਿੰਘ ਹੋਤੀ ਮਰਦਾਨ ਜਿਨ੍ਹਾਂ ਨੇ ਅਕਾਲੀ ਫੂਲਾ ਸਿੰਘ ਦਾ ਜੀਵਨ ਲਿਖਿਆ, ਹਰੀ ਸਿੰਘ ਨਲੂਏ ਦਾ ਲਿਖਿਆ, ਔਰ ਉਹ ਕਹਿੰਦੇ ਨੇ ਉਹਨਾਂ ਨੇ, ਕਿਉਂਕਿ ਉਹ ਪਸ਼ਤੋ ਜ਼ਬਾਨ ਸੀ ਉਹ ਸਾਰੇ ਖਿੱਤੇ ਦੀ, ਤੇ ਉਹ ਜਿਉਂ-ਜਿਉਂ ਜਿਹੜੀ ਸਿੱਖ ਫੌਜ ਅੱਗੇ ਵੱਧਦੀ ਹੈ ਔਰ ਉਹਨਾਂ ਦੇ ਡਿਟਰਮੀਨੇਸ਼ਨ ਦੇ ਬਾਵਜੂਦ ਪਠਾਨ ਬੜੀ ਬਹਾਦਰੀ ਨਾਲ ਲੜਦੇ ਨੇ। ਉਹਨਾਂ ਦੇ ਸਾਰੇ ਹੀ ਕਬੀਲੇ ਜਿਹੜੇ ਅੱਜ ਵੀ ਲੜ ਰਹੇ ਨੇ, ਉਹ ਕੋਈ ਅਫਰੀਦੀ ਨੇ, ਕੋਈ ਯੂਸਫਜ਼ਾਈ ਨੇ, ਕੋਈ ਦੂਸਰੇ ਨੇ, ਤੇ ਫਤਿਹ ਖਾਲਸੇ ਦੀ ਹੁੰਦੀ ਹੈ ਬਹੁਤ ਸਾਰੇ। ਔਰ ਉਹ ਪਸ਼ਤੋ ਦੇ ਵਿੱਚ ਕਹਿੰਦੇ ਨੇ ਕਿ ਵੀ ਇਹ ਜਿਹੜਾ ਅੱਲਾ ਹੈ ਹੁਣ ਖਾਲਸੇ ਦੇ ਨਾਲ ਹੈ। ਸਾਡੇ 'ਚ ਕੁਛ ਐਸਾ ਆਇਆ ਕਿ ਵੀ ਅਸੀਂ ਹਾਰ ਰਹੇ ਹਾਂ, ਇਸ ਵੇਲੇ ਜਿਹੜਾ ਅੱਲਾ ਦਾ ਕਰਮ ਹੈ ਉਹ ਖਾਲਸੇ ਦੇ ਉੱਤੇ ਹੈ, ਔਰ ਖਾਲਸੇ ਨੂੰ ਇਹ ਵਿਕਟਰੀ ਜਿਹੜੀ ਹੈ ਰੱਬ ਦੇਵੇਗਾ। ਔਰ ਇਹੀ ਸਾਡੀ ਗ੍ਰੀਟਿੰਗ ਵੀ ਹੁੰਦੀ ਹੈ ਜਦੋਂ ਅਸੀਂ ਕਹਿੰਦੇ ਹਾਂ ਕਿ ਵਾਹਿਗੁਰੂ ਜੀ ਕਾ ਖਾਲਸਾ। ਅਸੀਂ ਇਹ ਮੰਨ ਕੇ ਤੁਰਦੇ ਹਾਂ। ਔਰ ਜਦੋਂ 10ਵੇਂ ਪਾਤਸ਼ਾਹ ਦੀ ਪਹਿਲੀ ਜੰਗ ਦੇ ਵਿੱਚ ਜਿੱਤ, ਭੰਗਾਣੀ ਦੇ ਯੁੱਧ ਦੀ, ਔਰ ਉਹਨਾਂ ਦੇ ਇਹ ਫਰਮਾਨ, ਜੀਤ ਭਈ ਮੇਰੀ ਕਿਰਪਾ ਕਾਲ ਕੇਰੀ, ਕਿ ਹੇ ਵਾਹਿਗੁਰੂ ਮੇਰੀ ਨਹੀਂ ਇਹ ਤੇਰੀ ਬਦੌਲਤ ਇਹ ਜਿੱਤ ਹੋਈ ਹੈ। ਔਰ ਜਦੋਂ ਅਸੀਂ ਕਹਿੰਦੇ ਹਾਂ ਵੀ ਖਾਲਸਾ ਵਾਹਿਗੁਰੂ ਨੇ ਸਾਜਿਆ, ਔਰ ਜਿਹੜੀ ਵਿਕਟਰੀ ਹੈ, ਫਤਿਹ ਹੈ, ਇਹ ਹੋਏਗੀ, ਔਰ ਇਹ ਵਾਹਿਗੁਰੂ ਦੀ ਫਤਿਹ ਸਾਡੀ ਨਹੀਂ ਹੈ। ਸੋ ਇਹ ਕਿਰਪਾ ਕਾਲ ਕੇਰੀ ਦਾ ਪਾਰਟ ਹੈ, ਔਰ ਇਸ ਨੂੰ ਹੀ ਅਸੀਂ ਦੋਨੋਂ ਵੇਲੇ ਦੀ ਅਰਦਾਸ ਦੇ ਵਿੱਚ ਮੰਗਦੇ ਹਾਂ। ਬਿਰਧ ਕੀ ਪੈਜ, ਆਪਣੇ ਬਿਰਧ ਦੀ ਪੈਜ ਰੱਖੋ ਖਾਲਸੇ ਤੇ, ਔਰ ਪੈਜ ਰੱਖਣ ਦਾ ਕੀ ਹੋਏਗਾ? ਪੰਥ ਕੀ ਜੀਤ, ਵਿਕਟਰੀ ਟੂ ਦਾ ਪੰਥ। ਕਿ ਜਿਸ ਮੈਦਾਨ 'ਚ, ਔਰ ਅਸੀਂ ਜਿਹੜੇ ਪੁਰਾਤਨ ਸਾਡੇ ਸਿੰਘ ਵੀ ਜਾਂ ਪੁਰਾਣੇ ਗ੍ਰੰਥੀ ਸਿੰਘ ਵੀ ਅਰਦਾਸ ਦੇ ਵਿੱਚ ਇਹ ਸ਼ਬਦ ਹਰ ਮੈਦਾਨ ਫਤਿਹ ਹੋਵੇ। ਹੁਣ ਹਰ ਮੈਦਾਨ ਦਾ ਮਤਲਬ ਹੈ ਕਿ ਇਨ ਐਵਰੀ ਫੀਲਡ। ਇਹ ਲੜਾਈ ਸਿਰਫ ਜੰਗ ਦੇ ਮੈਦਾਨ ਦਾ ਨਾਂ ਨਹੀਂ ਹੈ, ਇਹ ਸਾਡੀ ਜ਼ਿੰਦਗੀ ਵੀ ਜਿਹੜੀ ਇੱਕ ਬੈਟਲਫੀਲਡ ਹੈ। ਸਵੇਰ ਤੋਂ ਸ਼ਾਮ ਤੱਕ ਅਸੀਂ ਜੰਗ ਲੜਦੇ, ਇੱਕ ਪਾਸੇ ਅਸੀਂ ਆਪਣੇ ਅੰਦਰ ਨਾਲ ਲੜਦੇ ਹਾਂ, ਜਿਸ ਨੂੰ ਗੁਰਬਾਣੀ ਯਾਦ ਕਰਵਾਉਂਦੀ ਹੈ ਕਿ ਜਿਨ ਮਿਲ ਮਾਰੇ ਪੰਜ ਮਹਾਦੂਤ ਐਸੋ ਕੌਣ ਬਲੀਰੇ, ਜਾਂਕੋ ਹਰ ਰੰਗ ਲਾਗੋ ਇਸ ਯੁੱਗ ਮੈਂ ਸੋ ਕਈਅਤ ਹੈ ਸੂਰਾ। ਹੁਣ ਇੱਕ ਪਾਸੇ ਅਸੀਂ ਸੂਰਬੀਰ ਯੂਜਲੀ ਜੰਗ ਦੇ ਮੈਦਾਨ ਦੇ ਯੋਧੇ ਨੂੰ ਕਹਿੰਦੇ, ਪਰ ਇੱਥੇ ਜਿਹੜੀ ਪਹਿਲੀ ਜੰਗ ਹੈ ਜਿਹੜੀ ਮਨ ਜੀਤੇ ਜਗਜੀਤ ਦੇ ਨਾਲ ਜੁੜੀ ਹੋਈ ਹੈ, ਉਹ ਸਾਡੀ ਵਿਕਾਰਾਂ ਦੇ ਨਾਲ ਜੰਗ ਹੈ, ਆਪਣੀਆਂ ਕਮਜ਼ੋਰੀਆਂ ਦੇ ਨਾਲ ਜੰਗ ਹੈ। ਉਸ ਦੇ ਵਿੱਚ ਜਿਹੜੇ ਹਿਊਮਨ ਮਾਈਂਡ ਦੇ ਵਿੱਚ ਬਿਲਟ ਇਨ ਟ੍ਰੇਟਸ ਨੇ, ਉਹਨਾਂ ਦੇ ਵਿੱਚ ਲਸਟ ਹੈ, ਉਹਦੇ ਵਿੱਚ ਐਂਗਰ ਹੈ, ਉਸ 'ਚ ਗਰੀਡ ਹੈ, ਉਸ ਦੇ ਵਿੱਚ ਮੋਹ ਅਟੈਚਮੈਂਟ ਹੈ, ਔਰ ਉਹਦੇ ਵਿੱਚ ਈਗੋ ਹੈ, ਔਰ ਬਾਕੀ ਉਸ ਦੇ ਅੱਗੋਂ ਪੁੱਤਰ ਪੁੱਤਰੀਆਂ ਕਈ ਨੇ, ਈਰਖਾ ਹੈ, ਵਿਖਾਦ ਹੈ, ਨਿੰਦਿਆ ਹੈ, ਬਖੀਲੀ ਹੈ, ਕਈ ਕੁਛ ਹੈ ਉਹਦੇ ਸਾਰੇ। ਪਰ ਇਹਨਾਂ ਸਾਰਿਆਂ ਦੀ ਜਿਹੜੀ ਇਹਨਾਂ ਪੰਜਾਂ ਨੂੰ ਜਿਹਨੂੰ ਆਇਡੈਂਟੀਫਾਈ ਕੀਤਾ ਹੈ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹਨਾਂ ਦੀ ਮਾਂ ਵੀ ਤੇ ਇਹਨਾਂ ਦੀ ਪਿਓ ਵੀ ਹੋਮ ਹੈ। ਔਰ ਉਸ ਨੂੰ ਜਦੋਂ ਅਸੀਂ ਕਿਸੇ ਜਿੱਤ ਤੋਂ ਬਾਅਦ ਜਾਂ ਪ੍ਰਾਪਤੀ ਤੋਂ ਬਾਅਦ ਬਹੁਤ ਵਾਰ ਇਹ ਜਿਹੜੀ ਹੋਮ ਹੈ ਇਸ ਦਾ ਅਪ ਜਾਣਾ ਹੁੰਦਾ ਹੈ ਕੰਮ। ਔਰ ਇਹੀ ਕਾਰਨ ਹੈ ਅਕਸਰ ਇਹ ਅੰਗਰੇਜ਼ੀ ਦੀ ਐਕਸਪ੍ਰੈਸ਼ਨ ਇਸਤੇਮਾਲ ਹੁੰਦੀ ਹੈ ਕਿ ਵਿਕਟਰੀ ਹੈਜ਼ ਮੈਨੀ ਫਾਦਰਸ, ਡਿਫੀਟ ਇਜ਼ ਐਨ ਆਰਫਨ। ਕਿ ਜਿਹੜੀ ਜਿੱਤ ਹੁੰਦੀ ਹੈ ਉਹਦੇ ਬਹੁਤ ਬਾਪੂ ਹੁੰਦੇ ਨੇ। ਬਹੁਤ ਕਹਿੰਦੇ ਮੈਂ ਸੁਝਾਅ ਦਿੱਤਾ ਜੀ, ਮੈਂ ਇਦਾਂ ਕੀਤਾ ਜੀ, ਇਹ ਜਿੱਤ ਗਏ ਜੀ। ਕਿਸੇ ਮਾਮਲੇ ਦੇ ਵਿੱਚ ਵੀ ਜਦੋਂ ਅਸੀਂ ਕੁਝ ਹਾਸਲ ਕਰਦੇ ਹਾਂ ਤੇ ਅਸੀਂ ਕ੍ਰੈਡਿਟ ਲੈਣ ਦੀ ਕੋਸ਼ਿਸ਼, ਡਿਫੀਟ ਇਜ਼ ਐਨ ਆਰਫਨ। ਜਿਹੜੀ ਹਾਰ ਹੈ ਉਹ ਯਤੀਮ ਹੁੰਦੀ ਹੈ, ਕੋਈ ਉਹਦੀ ਜ਼ਿੰਮੇਵਾਰੀ ਲੈਣ ਨੂੰ ਤਿਆਰ ਨਹੀਂ ਹੁੰਦਾ। ਇਸ ਲਈ ਉਹ ਯਤੀਮਾਂ ਵਾਂਗੂ ਹਾਰ ਜਿਹੜੀ ਹੈ ਟਾਸ ਅਰਾਊਂਡ ਹੁੰਦੀ ਹੈ। ਔਰ ਇਸ ਲਈ ਕਿ ਸਾਡਾ ਜਿਹੜਾ ਬੈਲੈਂਸ ਹੈ, ਜਿਹੜੀ ਸਾਡੀ ਜੰਗ ਹੈ, ਇੱਕ ਪਾਸੇ ਇਹ ਜੰਗ ਹੈ,
ਦੂਸਰੇ ਪਾਸੇ ਅਸੀਂ ਆਪਣੀ ਖਾਲਸਾ ਕਦੇ ਵੀ ਗਾਫਲ ਹੋ ਕੇ ਨਹੀਂ ਬੈਠ ਸਕਦਾ, ਗਾਫਲ ਹੋ ਕੇ ਆਪਣੇ ਆਲੇ ਦੁਆਲੇ ਤੋਂ ਇਨਡਿਫਰੈਂਟ ਨਹੀਂ ਹੋ ਸਕਦਾ ਜੀ। ਉਸ ਨੇ ਹਮੇਸ਼ਾ ਜਿਹੜੀ ਆਪਣੀ ਸੁਰਤ ਰੱਖਣੀ ਹੈ, ਸਪਿਰਿਟ ਰੱਖਣੀ ਹੈ। ਇੱਕ ਤਾਂ ਉਹਨੇ ਅੰਦਰ ਦੇ ਨਾਲ ਜਿਹੜੀ ਉਸ ਦੀ ਲੜਾਈ ਰੋਜ਼ ਚੱਲਦੀ ਹੈ ਕਿ ਉਸ ਨੇ ਆਪਣੇ ਮਾਈਂਡ ਦੀ ਡਸਟਿੰਗ ਕਰਦੇ ਰਹਿਣਾ ਕਿ ਉਸ ਦੇ ਵਿੱਚ ਵਿਕਾਰਾਂ ਦੀ ਜਿਹੜੀ ਹਉਮੈ ਦੀ ਔਰ ਦੂਸਰੀ ਹੈ ਉਹ ਬਿਮਾਰੀਆਂ ਨਾ ਬਣ। ਦੂਸਰੇ ਪਾਸੇ ਉਹ ਇਹ ਹੈ ਕਿ ਖਾਲਸਾ ਸੋਏ ਜੋ ਚੜ੍ਹੇ ਤੁਰੰਗ, ਖਾਲਸਾ ਸੋ ਜੋ ਕਰੇ ਨਿਤ ਜੰਗ। ਹੁਣ ਇਹਦੇ 'ਚ ਇਹ ਹੈ ਕਿ ਵੀ ਅੱਜ ਜਿਹੜੀ ਸਾਡੀ ਬਹੁਤ ਵਾਰੀ ਦਸ਼ਾ ਹੈ, ਔਰ ਜਿਵੇਂ ਸੰਤ ਪਿੰਡਾਂ ਵਾਲਿਆਂ ਦੇ ਸ਼ਬਦ ਨੇ ਕਿ ਜੇ ਅਣਖ ਨਾਲ ਜਿਉਣਾ ਤੇ ਲੜਨਾ ਪਵੇਗਾ। ਹੁਣ ਜ਼ਾਹਰ ਹੈ ਵੀ ਅੱਜ ਸਾਡਾ ਇੱਕ ਵੱਡਾ ਤਬਕਾ ਲੜਨ ਤੋਂ ਭਗੌੜ ਹੈ। ਅਸੀਂ ਈਜ਼ੀ ਲਾਈਫ ਚਾਹੁੰਦੇ ਹਾਂ, ਲਾਈਫ ਆਫ ਕੰਫਰਟ ਚਾਹੁੰਦੇ ਹਾਂ। ਚੈਲੰਜ ਜਦੋਂ ਤੁਸੀਂ ਕਰਦੇ ਹੋ ਜ਼ਾਹਰ ਹੈ ਉਹਦੇ ਕਨਸੀਕੁਐਂਸਸ ਹੁੰਦੇ ਨੇ, ਉਸ ਦੇ ਨੁਕਸਾਨ ਵੀ ਹੁੰਦੇ ਨੇ, ਉਸ ਦੀ ਕੀਮਤ ਅਦਾ ਕਰਨੀ ਪੈਂਦੀ ਹੈ। ਔਰ ਇਹੀ ਕਾਰਨ ਹੈ ਜਿਹਨੇ ਇਹ ਕਪਲੇਟ ਕਿਹਾ ਕਿ ਆਜ਼ਾਦੀ ਮੁਫਤ ਨਹੀਂ ਮਿਲਦੀ, ਇਹਦਾ ਮੁੱਲ ਤਾਰਨਾ ਪੈਂਦਾ ਹੈ। ਹੁਣ ਜਦੋਂ ਮੁੱਲ ਤਾਰਨ ਦੀ ਗੱਲ ਹੁੰਦੀ ਹੈ, ਕਿੰਨੇ ਕਿੰਨੇ ਜਿਹੜੇ ਮੁੱਲ ਤਾਰਨ ਨੂੰ ਤਿਆਰ ਹੁੰਦੇ ਨੇ। ਹੁਣ ਇਹ ਜਿਹੜੀ ਪੰਥ ਕੀ ਜੀਤ ਹੈ, ਇਸ ਦੇ ਨਾਲ ਫਿਰ ਇਹ ਜੁੜਿਆ ਹੋਇਆ ਪਾਰਟ ਹੈ ਸ੍ਰੀ ਸਾਹਿਬ ਜੀ ਸਹਾਇ। ਹੁਣ ਸ੍ਰੀ ਸਾਹਿਬ ਸੌਡ ਨੂੰ ਅਸੀਂ ਕਹਿੰਦੇ ਹਾਂ, ਸ੍ਰੀ ਸਾਹਿਬ ਅਸੀਂ ਨਿਰੰਕਾਰ ਦਾ ਵਾਚਕ ਵੀ ਹੈ, ਕਿਉਂਕਿ ਨਿਰੰਕਾਰ ਔਰ ਸੌਡ ਸਮਰਥਕ ਨੇ। ਇਹ ਵੀ ਤਾਕਤ ਹੈ, ਕਰਾਮਾਤ ਹੈ। ਅਲਟੀਮੇਟਲੀ ਦੁਨੀਆ ਦੇ ਵਿੱਚ ਜਿਹੜੀ ਤਬਦੀਲੀ ਹੈ ਇਹਦੇ ਨਾਲ ਜੁੜੀ ਹੋਈ ਹੈ। ਔਰ ਸ਼ਸਤਰਨ ਕੇ ਅਧੀਨ ਹੈ ਰਾਜ, ਤੁਹਾਡੀ ਸੋਵਰਨਿਟੀ, ਪੋਲੀਟੀਕਲ ਪਾਵਰ ਸ਼ਸਤਰਾਂ ਦੇ ਨਾਲ ਜੁੜਿਆ ਹੋਇਆ। ਅੱਜ ਵੀ ਭਾਵੇਂ ਐਟਮ ਹੈ ਦੂਜਾ, ਤੁਸੀਂ ਇਹਨਾਂ ਦਾ ਬ੍ਰਿਟਨ ਹੋਏ ਦੂਜੇ ਹੋਏ, ਇਹਨਾਂ ਦੇ ਸੈਲਿਊਟ ਦੇਖੋ ਦੂਜਾ, ਦੂਸਰੀਆਂ ਆਰਮੀਜ਼ ਦਾ ਸੌਰਡ ਲੈ ਕੇ ਹੀ ਆਰਮੀ ਦੇ ਅੱਗੇ ਤੁਰ ਰਹੇ ਹੁੰਦੇ ਨੇ ਮਾਰਚ ਪਾਸਟ ਤੋਂ ਪਹਿਲਾਂ, ਜਾਂ ਜਦੋਂ ਗਾਰਡ ਆਫ ਆਨਰ ਦਿੱਤਾ ਜਾਂਦਾ, ਗਾਰਡ ਆਫ ਆਨਰ ਵੀ ਉਹਦੇ ਨਾਲ ਇੱਕ ਜੁੜਿਆ ਹੋਇਆ ਪਾਰਟ ਹੈ। ਕਿਉਂਕਿ ਬੇਸਿਕ ਇਹ ਰਿਪਰੈਜ਼ੈਂਟੇਸ਼ਨ ਹੈ ਕਿ ਜਦੋਂ ਤੱਕ ਅਸੀਂ ਆਪਣੇ ਹੱਕਾਂ ਲਈ ਖਲੋਣ ਲਈ ਤਿਆਰ ਹੈ ਔਰ ਉਸ ਦੇ ਲਈ ਅਸੀਂ ਪੇਸ਼ਕਦਮੀ ਕਰਦੇ ਹਾਂ, ਉੱਥੇ ਕਦੇ ਵੀ ਗੁਲਾਮੀ ਉਹਦੇ ਨੇੜੇ ਨਹੀਂ ਆਉਂਦੇ। ਸ੍ਰੀ ਸਾਹਿਬ ਜੀ ਸਹਾਇ, ਖਾਲਸਾ ਜੀ ਕੇ ਬੋਲ ਬਾਲੇ। ਇਹ ਸਾਡੀ ਕਲੈਕਟਿਵ, ਜਦੋਂ ਮੈਂ ਕਿਹਾ ਕਿ ਜਿਹਦੇ ਵੱਲ ਬਹੁਤ ਘੱਟ ਧਿਆਨ ਹੁੰਦਾ ਹੈ ਤਾਂ ਐਵੇਂ ਹੁੰਦਾ ਵੀ ਦਵਾ ਦਾ ਪੜ੍ਹ ਦਿੰਦੇ ਨੇ ਗ੍ਰੰਥੀ ਸਿੰਘ ਵੀ। ਹੁਣ ਬੋਲ ਬਾਲਾ ਹੈ, ਬਾਲੇ ਦਾ ਮਤਲਬ ਹੈ ਪਰਸ਼ੀਅਨ ਦਾ ਸ਼ਬਦ ਹੈ ਉੱਚਾ, ਖਾਲਸੇ ਦਾ ਬੋਲ ਉੱਚਾ, ਜਿਹਦਾ ਮਤਲਬ ਹੈ ਕਿ ਡਿਸੀਜਨ ਜਿਹਨੂੰ ਸਰ ਕਪੂਰ ਸਿੰਘ ਕਹਿੰਦੇ ਡਿਸੀਜਨ ਮੇਕਿੰਗ ਪਾਵਰ ਇਜ਼ ਵੈਸਟਡ ਇਨ ਦਾ ਖਾਲਸਾ, ਕਿ ਸਾਡਾ ਬੋਲ ਉੱਥੇ ਹੀ ਹੋਏਗਾ। ਅਸੀਂ ਆਮ ਪੰਜਾਬੀ 'ਚ ਵੀ ਕਹਿੰਦੇ ਉੱਥੇ ਕਿਵੇਂ ਜੀ, ਬੜਾ ਬੋਲ ਬਾਲਾ ਹੈ ਉਹਨਾਂ ਦਾ। ਮਤਲਬ ਇਹ ਹੈ ਵੀ ਉਹਨਾਂ ਵੱਲ ਧਿਆਨ ਵੀ ਦਿੱਤਾ ਜਾਂਦਾ ਹੈ, ਉਹਨਾਂ ਦੀ ਗੱਲ ਅਣਗੌਲੀ ਨਹੀਂ ਕੀਤੀ ਜਾਂਦੀ। ਇਹ ਆਮ ਬੰਦੇ ਦੀ ਲੈਂਗੁਏਜ ਹੈ ਕਿ ਜੀ ਉੱਥੇ ਤਾਂ ਬੜਾ ਬੋਲ ਬਾਲਾ ਹੈ ਕਿ ਵੀ ਸਾਡਾ ਜਿਹੜਾ ਪੂਰੀ ਹੈ ਉੱਥੇ ਚੜ੍ਹਤਾ। ਹੁਣ ਇਹਦੇ ਨਾਲ ਜ਼ਾਹਰ ਹੈ ਕਿ ਅਸੀਂ ਅਕਾਲ ਪੁਰਖ ਤੋਂ ਮੰਗ ਰਹੇ ਹਾਂ ਕਿ ਵੀ ਆ ਹੋਏ, ਤੇ ਇਹੀ ਸਾਡੀ ਕਲੈਕਟਿਵ ਅਰਦਾਸ ਦੋਵੇਂ ਵੇਲੇ ਸਾਡੇ ਲਈ ਰਿਮਾਈਂਡਰ ਹੈ ਕਿ ਅਸੀਂ ਆਪਣੇ ਕਿਸੇ ਦੀ ਗੁਲਾਮੀ ਨਹੀਂ ਕਬੂਲਣੀ ਹੈ। ਬਾਕੀ ਫਰਜ਼ ਆਇਤ ਕੀਤੇ ਨੇ ਗੁਰੂ ਨੇ ਸਾਡੇ ਤੇ, ਖਾਲਸਾ ਸੋ ਜੋ ਨਿਰਤਨ ਕੋ ਪਾਲੇ, ਖਾਲਸਾ ਸੋਏ ਜੋ ਦੁਸ਼ਟ ਕੋ ਗਾਲੇ। ਜਾਂ ਜਦੋਂ ਅਸੀਂ ਸੁਦਾ ਸਵਈਏ ਪੜ੍ਹਦੇ ਹਾਂ ਤੇ ਉਹਦੇ ਦੇ ਨਾਲ ਅਸੀਂ ਇਹ ਫਿਰ ਪੜ੍ਹਦੇ ਹਾਂ ਕਿ ਦਾਨਵ ਦੇਵ ਫਰਿੰਦ ਨਿਸਾਚਰ, ਭੂਤ ਭਵਿੱਖ ਭਵਾਨ ਜਪੈਂਗੇ, ਜੀਵ ਜਿਤੇ ਜਲ ਮੈਂ ਥਲ ਮੈਂ, ਪਲ ਹੀ ਪਲ ਮੈਂ ਸਭ ਥਾਪ ਥਪੈਂਗੇ, ਪੁਨ ਪ੍ਰਤਾਪਨ ਬਾੜ ਜੈਤ ਤੁਨ, ਪਾਪਨ ਕੇ ਬੋ ਪੁੰਜ ਖਪੈਂਗੇ, ਸਾਧ ਸਮੂਹ ਪ੍ਰਸੰਨ ਫਿਰੈ ਜਗ, ਸ਼ਤਰ ਸਭੈ ਅਵਲੋਕ ਚਪੈਂਗੇ। ਕਿਉਂਕਿ ਅਸੀਂ ਕਨਸਟੈਂਟ ਐਟ ਵਾਰ ਹੈ, ਅਸੀਂ ਜਿਹੜਾ ਐਕਸ਼ਨ 'ਚ ਰਹਿਣਾ, ਔਰ ਐਕਸ਼ਨ ਸਾਡਾ ਹੋਏ ਕਿ ਸਾਧ ਸਮੂਹ ਪ੍ਰਸੰਨ ਫਿਰੈ ਜਗ, ਕਿ ਅਸੀਂ ਉਹ ਸਿਸਟਮ ਕ੍ਰੀਏਟ ਕਰਨਾ ਜਿੱਥੇ ਕਿ ਭਲੇ ਲੋਕ, ਰੱਬ ਨੂੰ ਮੰਨਣ ਵਾਲੇ ਲੋਕ, ਨੋਬਲ ਲੋਕ ਉਹ ਪ੍ਰਫੁੱਲਤ ਹੋਣ, ਔਰ ਜਿਹੜੇ ਉਹਨਾਂ ਦੇ ਹੱਕ ਖੋਣ ਵਾਲੇ ਨੇ ਉਹਨਾਂ ਨੂੰ ਪਤਾਲ ਅਸੀਂ ਨਸੀਬ ਕਰਵਾਉਣਾ। ਹੁਣ ਮੈਂ ਇਹ ਸਾਰਾ ਇਸ ਕਲੈਕਟਿਵ ਸਿੱਖ ਨੇਸ਼ਨ ਦੀ ਡੈਸਟਨੀ ਦੀ ਗੱਲ ਕਰਦੇ ਹਾਂ। ਬੇਸ਼ੱਕ ਜਦੋਂ ਅਸੀਂ ਖਬਰ ਦਾ ਅੱਜ ਟਾਈਟਲ ਦਿੱਤਾ ਇਸ ਸੈਗਮੈਂਟ ਦਾ ਕਿ ਇਜ਼ਰਾਈਲ ਦੀ ਪਾਰਲੀਮੈਂਟ ਨੇ ਇਜ਼ਰਾਈਲ ਨੂੰ ਐਕਸਕਲੂਸਿਵ ਜੂਇਸ਼ ਨੇਸ਼ਨ ਡਿਕਲੇਅਰ ਕੀਤਾ। ਹਾਲਾਂਕਿ ਬਹੁਤ ਸਾਰਿਆਂ ਨੂੰ ਪਹਿਲਾਂ ਵੀ ਲੱਗਦਾ ਹੈ ਜਾਂ ਪਤਾ ਹੈ ਕਿ ਜਿਹੜਾ ਇਜ਼ਰਾਈਲ ਹੈ ਉਹ ਹੋਂਦ ਦੇ ਵਿੱਚ ਆਇਆ 14 ਮਈ 1948 ਨੂੰ UN ਦਾ ਰੈਜ਼ੋਲੂਸ਼ਨ ਕਿ ਫਲਸਤੀਨ ਨੂੰ ਡਿਵਾਈਡ ਕਰ ਦਿਓ ਦੋ ਹਿੱਸਿਆਂ 'ਚ, ਪਰ UN 'ਚ ਮੈਂਬਰਸ਼ਿਪ ਜਿਹੜੀ ਹੈ
11 ਮਈ 1949 ਨੂੰ ਹੋਈ। ਹੁਣ ਬਹੁਤਿਆਂ ਨੂੰ ਇਹ ਹੈ ਕਿ ਵੀ ਪਹਿਲਾਂ ਹੀ ਯਹੂਦੀਆਂ ਦਾ ਦੇਸ਼ ਹੈ ਔਰ ਅੱਜ ਨਾਲ ਇਹਦਾ ਕੀ ਤਾਲੁਕ ਹੈ, ਪਰ ਮੈਂ ਇਹ ਗੱਲ ਇੱਕ ਬੈਕਗ੍ਰਾਉਂਡ 'ਚ, ਹਾਲਾਂਕਿ ਇਸ ਸੈਕਸ਼ਨ ਦੀਆਂ ਕੀ ਇੰਪਲੀਕੇਸ਼ਨਸ ਹੋਣਗੀਆਂ ਔਰ ਕਿਵੇਂ ਜਿਹੜਾ ਇਹ ਸਾਰੇ ਮਿਡਲ ਈਸਟ ਨੂੰ ਪ੍ਰਭਾਵਿਤ ਕਰੇਗਾ, ਦੁਨੀਆ ਨੂੰ ਪ੍ਰਭਾਵਿਤ ਕਰੇਗਾ, ਪਰ ਦੋ ਗੱਲਾਂ ਜਿਹੜੀਆਂ ਅਹਿਮ ਨੇ। ਔਰ ਜਿਵੇਂ ਮੁਹੰਮਦ ਅਬਾਸ ਜਿਹੜੇ ਕਿ ਫਲਸਤੀਨੀਅਨ ਇਲਾਕੇ ਦੇ ਪ੍ਰੈਜ਼ੀਡੈਂਟ ਨੇ, ਜਿਹੜੀ ਉਹਨਾਂ ਦੀ ਟੈਰੀਟਰੀ ਹੈ, ਉਹਨਾਂ ਨੇ ਕਿਹਾ ਜੀ ਅਸੀਂ ਇਜ਼ਰਾਈਲ ਨੂੰ ਮਾਨਤਾ ਦਿੰਦੇ ਹਾਂ, ਅਸੀਂ ਇਜ਼ਰਾਈਲ ਇੱਕ ਜਿਹੜਾ ਯਹੂਦੀਆਂ ਦਾ ਦੇਸ਼ ਐਲਾਨਿਆ ਗਿਆ ਇਹਨੂੰ ਅਸੀਂ ਮਾਨਤਾ ਨਹੀਂ ਦਿੰਦੇ। ਔਰ ਜ਼ਾਹਰ ਹੈ ਕਿ ਇਹ ਜਿਹੜਾ ਇਜ਼ਰਾਈਲ ਦੇ ਵਿੱਚ ਰਹਿੰਦੇ ਆਲਮੋਸਟ ਜਿਹੜੀ ਉਹਨਾਂ ਦੀ ਜਦੋਂ ਅਸੀਂ ਪੋਪੂਲੇਸ਼ਨ ਪਾਰਟ ਦੇਖਦੇ ਹਾਂ ਕਿ ਲਗਭਗ 9 ਮਿਲੀਅਨ ਦੀ ਪੋਪੂਲੇਸ਼ਨ ਹੈ ਇਜ਼ਰਾਈਲ ਦੀ, ਔਰ ਉਹਦੇ 'ਚ 74.7% ਜਿਹੜੇ ਨੇ ਉਹ ਯਹੂਦੀ ਨੇ ਔਰ 17.7% ਮੁਸਲਮਾਨ ਨੇ, ਲਗਭਗ 18%, 2% ਕ੍ਰਿਸਚਨ ਨੇ, 1.6% ਦਰੂਜ਼ ਨੇ ਔਰ 4% ਅਦਰਸ, ਜਿਨ੍ਹਾਂ ਦੇ ਵਿੱਚ ਹੋਰ ਛੋਟੇ ਮੋਟੇ ਆ ਜਾਂਦੇ ਨੇ। ਸੋ ਜਿਹੜੇ ਈਵਨ ਇਜ਼ਰਾਈਲ ਜਿਹਦਾ ਏਰੀਆ ਸਾਰਾ ਜਿਹੜਾ ਉਹ ਬੜਾ ਥੋੜਾ ਹੈ, ਆਲਮੋਸਟ 20,770 ਸਕੁਅਰ ਕਿਲੋਮੀਟਰ ਉਸ ਦਾ ਸਾਰਾ ਏਰੀਆ। ਮੌਜੂਦਾ ਜਿਹੜਾ ਇੰਡੀਅਨ ਆਕੂਪਾਈਡ ਪੰਜਾਬ ਹੈ ਉਹਦੇ ਅੱਧੇ ਤੋਂ ਵੀ ਘੱਟ ਹੈ। ਔਰ ਇਸ ਏਰੀਆ ਦੇ ਵਿੱਚ ਆਬਾਦੀ ਜਿਵੇਂ ਮੈਂ ਕਿਹਾ ਵੀ 9 ਮਿਲੀਅਨ ਹੈ, ਪਰ ਇਹਦੇ ਕੋਲ ਪ੍ਰੋਸਪੈਰਿਟੀ ਹੈ, ਇਹਨਾਂ ਦੀ ਜਿਹੜੀ ਟੋਟਲ ਇਹਨਾਂ ਦਾ ਰਿਜ਼ਰਵ ਹੈ ਉਹ 334 ਬਿਲੀਅਨ ਹੈ ਔਰ $42,115 ਪਰ ਕੈਪੀਟਾ ਇਨਕਮ ਹੈ ਇਜ਼ਰਾਈਲ ਦੀ, ਜਿਹੜੀ ਕਿ ਦੱਸਦੀ ਹੈ ਕਿ ਵੀ ਖੁਸ਼ਹਾਲੀ ਤੁਸੀਂ ਅਮਰੀਕਨ ਨਾਲ ਵੀ ਉਹਨੂੰ ਕੰਪੇਅਰ ਕਰਦੇ ਹੋ ਤੇ ਉਹਦੇ ਤੋਂ ਕਈ ਹਾਲਤਾਂ 'ਚ ਬਿਹਤਰ ਹੁੰਦਾ। ਹੁਣ ਇਹ ਪਾਰਟ ਤਾਂ ਜ਼ਾਹਰ ਹੈ ਕਿ ਵੀ 1949 ਦੇ ਵਿੱਚ 1948 'ਚ ਹੋਣ ਚਾਹੁੰਦਾ ਹੈ, ਭਾਵੇਂ ਮਾਨਤਾ 1949 'ਚ ਹੈ ਵੀ ਇਹਨਾਂ 69 ਸਾਲਾਂ ਦੇ ਵਿੱਚ ਉਹ ਇਜ਼ਰਾਈਲ ਜਿਹੜਾ ਕਿ ਫਲਸਤੀਨ ਨੂੰ, ਕਿਉਂਕਿ ਜਦੋਂ ਦੂਸਰਾ ਸੰਸਾਰ ਜੰਗ ਖਤਮ ਹੁੰਦਾ ਤੇ ਫਿਰ ਇਹ ਫਲਸਤੀਨ ਜਿਹੜਾ ਕਿ ਅੰਗਰੇਜ਼ਾਂ ਦੇ ਕੰਟਰੋਲ 'ਚ ਸੀ ਉਸ ਨੂੰ ਹੀ ਇਹ ਕਿਹਾ ਗਿਆ ਕਿ 2 ਨੇਸ਼ਨ ਕ੍ਰੀਏਟ ਕੀਤੇ ਜਾਣਗੇ, ਜਿਹੜਾ ਉਹ ਇੱਕ ਵੱਖਰਾ ਵਿਸ਼ਾ ਹੈ ਕਿ ਫਲਸਤੀਨੀਆਂ ਨੂੰ ਕਿਵੇਂ ਆਪਣੇ ਹੋਮਲੈਂਡ ਦੇ ਵਿੱਚ ਹੀ ਬਗਾਨਾ ਬਣਾਇਆ ਗਿਆ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਹੜਾ ਕਲੈਕਟਿਵ ਗਿਲਟ ਯੂਰਪੀਅਨ ਦੇਸ਼ਾਂ ਦੇ ਮਨਾਂ ਦੇ ਵਿੱਚ ਸੀ, ਕਿਉਂਕਿ ਜਿਹੜੀ ਯਹੂਦੀਆਂ ਦੀ ਨਸਲਕੁਸ਼ੀ ਹੋਈ ਉਹ ਕੋਈ ਮਿਡਲ ਈਸਟ ਦੇ ਅਰਬਾਂ ਨੇ ਨਹੀਂ ਕੀਤੀ, ਉਹ ਕੋਈ ਏਸ਼ੀਆ ਦੇ ਵਿੱਚ ਨਹੀਂ ਹੋਈ, ਕਿਤੇ ਸਾਊਥ ਅਮਰੀਕਾ 'ਚ ਨਹੀਂ ਹੋਈ। ਜੇ ਨਾਜ਼ੀ ਜਰਮਨੀ ਨੇ ਕੀਤੀ ਜਾਂ ਜਿੱਥੇ ਜਿੱਥੇ ਉਹਨਾਂ ਦੀ ਫੌਜ ਗਈ ਈਸਟਰਨ ਯੂਰਪ ਦੇ ਵਿੱਚ, ਉਹ ਵੀ ਉਹਨਾਂ ਦੇ ਨਾਲ ਰਲਦੇ ਗਏ, ਭਾਵੇਂ ਉਹਦੇ 'ਚੋਂ ਪੋਲੈਂਡ ਦੇ ਪੋਲ ਸਨ ਜਾਂ ਈਵਨ ਸਰਬੀਆ ਦੇ ਸਰਬ ਸਨ ਔਰ ਦੂਸਰੇ ਲੋਕ ਸ਼ਾਮਲ ਸਨ, ਉਹ ਜਿਹੜੇ ਨੇ ਉਹਨਾਂ ਨੇ ਵੀ, ਔਰ ਈਵਨ ਰਸ਼ੀਆ ਦੇ ਵਿੱਚ ਵੀ ਜਿੱਥੇ ਵੱਡੀ ਗਿਣਤੀ ਯਹੂਦੀ ਰਹਿੰਦੇ ਸੀ। ਇਹਨਾਂ ਸਾਰਿਆਂ ਨੇ ਜਿਹੜੀ 6 ਮਿਲੀਅਨ ਫਿਗਰ ਹੈ ਉਹ ਕੋਈ ਨਾਜ਼ੀ ਜਰਮਨੀ ਨੇ ਕੋਈ ਜਰਮਨੀ 'ਚੋਂ ਨਹੀਂ ਮਾਰੇ ਹੈ ਜ਼ਿਆਦਾ, ਕਿਉਂਕਿ ਦੂਸਰੇ ਲੋਕ ਵੀ ਜਿਹੜੀ ਹਜ਼ਾਰਾਂ ਸਾਲ ਦੀ ਉਹਨਾਂ ਦੇ ਦਿਲਾਂ 'ਚ ਨਫ਼ਰਤ ਔਰ ਜਿਸ ਕਿਸਮ ਦਾ, ਔਰ ਇਹੀ ਕਾਰਨ ਅੱਜ ਤਾਂ ਇਵੇਂ ਲੱਗਦਾ ਜਿਵੇਂ ਇੱਥੇ ਉਹ ਨਿਊਟ ਗਿੰਗਰਿਚ ਸਪੀਕਰ ਵੀ ਰਿਹਾ, ਉਹਨੇ ਨਵੀਂ ਟਰਮੀਨੋਲੋਜੀ ਕੱਢੀ ਸੀ ਜੂਡੀਓ ਕ੍ਰਿਸਚੀਅਨ ਵੈਲਿਊਜ਼ ਆਫ ਦਿਸ ਕੰਟਰੀ। ਹਾਲਾਂਕਿ ਜੇ ਅਸੀਂ ਕੁੱਲ ਮਿਲਾ ਕੇ ਦੇਖੀਏ ਹਿਸਟਰੀ ਦੇ ਪੱਖੋਂ ਤੇ ਯਹੂਦੀਆਂ ਦੇ ਨਾਲ ਧੱਕਾ ਜਿਹੜਾ ਉਹ ਈਸਾਈ ਸੰਸਾਰ ਨੇ ਜ਼ਿਆਦਾ ਕੀਤਾ ਹੈ ਈਵਨ ਐਜ਼, ਹਾਲਾਂਕਿ ਜਦੋਂ ਅਸੀਂ ਇਸਲਾਮ ਦੇ ਹਵਾਲੇ ਨਾਲ ਦੇਖਦੇ ਹਾਂ ਉਹਨਾਂ ਦੀਆਂ ਤਾਂ ਪਾਕਟ ਸਨ, ਬੇਸ਼ੱਕ ਠੀਕ ਹੈ ਕਿ ਜਿਹੜੀ ਉਹਨਾਂ ਦਾ ਇੱਕ ਆਪਣਾ ਕਨਸੈਪਟ ਹੈ, ਉਹਦੇ ਥੱਲੇ ਇਸਲਾਮ 'ਚ ਯਕੀਨ ਰੱਖਣ ਵਾਲੇ ਜਿਹੜੀ ਵੀ ਸਿਵਲਾਈਜੇਸ਼ਨ 'ਚ ਹੋਣਗੇ ਉਹ ਡੋਮੀਨੇਟ ਰੋਲ 'ਚ ਹੁੰਦੇ ਨੇ, ਲੇਕਿਨ ਜਿਹੜਾ ਵੀ ਸ਼ਰੀਅਤ ਦੇ ਥੱਲੇ ਨਾਨ ਮੁਸਲਿਮਸ ਦੇ ਲਈ ਨੇ ਉਹਨਾਂ 'ਚ ਪ੍ਰੋਟੈਕਸ਼ਨ ਵੀ ਸੀ, ਕਿਤੇ ਨਾ ਕਿਤੇ ਉਹਨਾਂ ਨੂੰ ਸਨਮਾਨ ਵੀ ਸੀ। ਔਰ ਇਹੀ ਕਾਰਨ ਹੈ ਕਿ ਜਿੱਥੇ ਅੱਜ ਬੋਸਨੀਆ ਹਰਜ਼ੇਗੋਵੀਨਾ ਕਦੇ ਜਦੋਂ ਯਹੂਦੀ ਸਾਰੇ ਪਾਸਿਓਂ ਕੱਢੇ ਹੋਏ ਮਾਰੇ ਫਿਰ ਰਹੇ ਸੀ ਤੇ ਆਟੋਮਨ ਅੰਪਾਇਰ ਨੇ ਉਹਨਾਂ ਨੂੰ ਜਿਹੜਾ ਉਸ ਥਾਂ ਦੇ ਉੱਤੇ ਜਿਹੜਾ ਉਹ ਪਨਾਹ ਵੀ ਦਿੱਤੀ ਸੀ। ਇਹੀ ਕਾਰਨ ਹੈ ਕਿ ਜਦੋਂ ਬੋਸਨੀਆ ਦੀ ਆਪਣੀ ਪ੍ਰੋਬਲਮ ਆਈ ਤੇ ਯਹੂਦੀਆਂ ਨੇ, ਈਵਨ ਅਮਰੀਕਾ ਦੇ ਯਹੂਦੀਆਂ ਨੇ ਵੀ ਬੋਸਨੀਆ ਦੇ ਹੱਕ ਦੇ ਵਿੱਚ ਲੌਬੀ ਕੀਤੀ। ਇਹ ਵੀ ਇੱਕ ਵੱਖਰਾ ਵਿਸ਼ਾ ਚਲਾ ਜਾਂਦਾ। ਪਰ ਮੈਂ ਜਿਸ ਪਾਸੇ ਵੱਲ ਇਸ਼ਾਰਾ ਕਰ ਰਿਹਾ ਕਿ ਜਦੋਂ ਤੁਸੀਂ ਯਹੂਦੀ ਕੌਮ ਦਾ ਇਤਿਹਾਸ ਦੇਖਦੇ ਹੋ, ਔਰ ਮੈਂ ਇਸ ਤੋਂ ਬਾਅਦ 'ਚ ਇਸ ਸੈਕਸ਼ਨ ਬਾਰੇ ਗੱਲ ਕਰਾਂਗਾ ਕਿ ਇਹ ਕਿਵੇਂ ਸਾਰੀ ਪੀਸ ਨੂੰ ਪ੍ਰਭਾਵਿਤ ਕਰੇਗਾ। ਇੱਕ ਪਾਰਟ ਜਦੋਂ ਅਸੀਂ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਲਗਭਗ ਜਦੋਂ ਉਹ ਆਪਣਾ ਬਿਆਨ ਕਰਦੇ ਨੇ ਟੋਰਾ ਜਾਂ ਸਕਰੋਲਸ ਜਿਹੜੀਆਂ ਕਿ ਸੀ 'ਚੋਂ ਮਿਲੀਆਂ
ਔਰ ਦੂਸਰੇ ਤੇ ਉਹ ਆਪਣੀ ਹਿਸਟਰੀ ਨੂੰ ਜਾਂ ਦੂਜਾ ਜਿਵੇਂ ਹਿੰਦੂਆਂ ਦੇ ਪੁਰਾਣ ਨੇ ਜਿਨ੍ਹਾਂ ਦੇ ਵਿੱਚ ਕਈ ਹਜ਼ਾਰ ਸਾਲ ਲੱਖਾਂ ਸਾਲ ਮਹਾਭਾਰਤ ਨੂੰ ਵੀ ਲੱਖਾਂ ਸਾਲ ਕਰੋੜਾਂ ਸਾਲ ਪਰ ਜਿਹੜੇ ਦੁਨੀਆ ਦੇ ਵਿੱਚ ਆਰਕੀਓਲੋਜੀ ਹੈ ਜਾਂ ਦੂਸਰਾ ਹੈ ਉਹਨਾਂ ਸਾਰਿਆਂ ਨੇ ਉਹ ਉਸ ਨੂੰ ਉਹਨਾਂ ਦੀ ਮਾਈਥੋਲੋਜੀ ਦੇ ਥੱਲੇ ਹੀ ਰੱਖਦੇ ਨੇ ਔਰ ਇਹ ਸਾਰੇ ਚੋਂ ਉਹਨਾਂ ਦਾ ਜਿਹੜਾ ਮੂਲ ਤੌਰ ਦੇ ਉੱਤੇ ਉਹ ਮੰਨਦੇ ਨੇ ਇਹਨਾਂ ਦੀਆਂ ਰੂਟਸ ਜਿਹੜੀਆਂ ਨੇ 1200 BCE ਬ੍ਰਿਟਿਸ਼ ਜਿਹੜਾ ਬਿਫੋਰ ਕ੍ਰਾਈਸਟ ਈਰਾ। ਸੋ 1200 ਦਾ ਮਤਲਬ ਹੈ ਕਿ ਇਹ ਓਲਡ ਟੈਸਟਾਮੈਂਟ ਵੀ ਜਿਵੇਂ ਰਿਗਵੇਦ ਦਾ ਟਾਈਮ 3500 ਸਾਲ ਦਾ ਹੈ ਇਸੇ ਤਰ੍ਹਾਂ ਹੀ ਇਹਨਾਂ ਦਾ ਵੀ ਬਣਦਾ ਹੈ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਹੜੇ ਸੈਮਿਟਿਕ 3 ਵੱਡੇ ਮਜ਼ਹਬ 4 ਮਿਡਲ ਈਸਟ ਚੋਂ ਨਿਕਲੇ ਉਹਨਾਂ ਦੇ ਵਿੱਚ ਜੂਡਾਇਜ਼ਮ ਸਭ ਤੋਂ ਪੁਰਾਣਾ ਔਰ ਇਹੀ ਕਾਰਨ ਹੈ ਕਿ ਉਹਨਾਂ ਦੇ ਜਿਹੜੇ ਪੈਗੰਬਰ ਨੇ ਜੂਡਾਇਜ਼ਮ ਦੇ ਉਹ ਬੇਸ਼ੱਕ ਜਿਵੇਂ ਅਬਰਾਹਮ ਨੇ ਉਹਨਾਂ ਨੂੰ ਕ੍ਰਿਸਚਨ ਵੀ ਪੈਗੰਬਰ ਮੰਨਦੇ ਨੇ ਇਸਲਾਮ ਦੇ ਵਿੱਚ ਉਹਨਾਂ ਨੂੰ ਹਜ਼ਰਤ ਇਬਰਾਹੀਮ ਕਿਹਾ ਜਾਂਦਾ ਹੈ। ਇਸੇ ਤਰ੍ਹਾਂ ਡੇਵਿਡ ਹੈ ਉਸ ਨੂੰ ਕ੍ਰਿਸਚਨ ਵੀ ਜਿਹੜਾ ਹੈ ਉਹ ਮੰਨਦੇ ਨੇ ਪ੍ਰੋਫਿਟ ਔਰ ਇਸਲਾਮ ਦੇ ਵਿੱਚ ਉਹਨਾਂ ਨੂੰ ਹਜ਼ਰਤ ਦਾਊਦ ਕਿਹਾ ਜਾਂਦਾ ਹੈ। ਇਸੇ ਤਰ੍ਹਾਂ ਮੋਜ਼ਿਸ ਹੈ ਮੋਜ਼ਿਸ ਜਿਹੜੇ ਗੁਲਾਮੀ ਚੋਂ ਇਜਿਪਟ ਚੋਂ ਕੱਢ ਕੇ ਲਗਾਏ ਔਰ ਉਹ ਸਾਰਾ ਪਾਰਟ 10 ਟੈਸਟਾਮੈਂਟ ਦਾ ਔਰ ਦੂਸਰਾ ਜ਼ਿਕਰ ਹੁੰਦਾ ਹੈ। ਮੋਜ਼ਿਸ ਜਿਹੜੇ ਨੇ ਉਹ ਇਸਲਾਮ ਦੇ ਵਿੱਚ ਹਜ਼ਰਤ ਮੂਸਾ ਜਾਣੇ ਜਾਂਦੇ ਨੇ ਔਰ ਕ੍ਰਿਸਚੀਅਨਿਟੀ ਕਿਉਂਕਿ 2018 ਸਾਲ ਚੱਲ ਰਿਹਾ ਇੰਨੀ ਪੁਰਾਣੀ ਹੈ ਇਸਲਾਮ 1450 ਸਾਲ ਪੁਰਾਣਾ ਹੈ। ਸੋ ਉਸ ਲਿਹਾਜ਼ ਨਾਲ ਵੀ ਜੂਡਾਇਜ਼ਮ ਜਿਹੜਾ ਉੱਥੋਂ ਦਾ ਪੁਰਾਣੇ ਧਰਮਾਂ 'ਚ ਔਰ ਇਹਨਾਂ ਦਾ ਕੁਛ ਹਮੇਸ਼ਾ ਹੀ ਜਿਵੇਂ ਹਿੰਦੂ ਜਿਹੜਾ ਵੀ ਐਂਸ਼ੀਅੰਟ ਪਾਰਟ ਹੁੰਦਾ ਉਹਦੇ ਨਾਲ ਜੁੜੀਆਂ ਕਹਾਣੀਆਂ 'ਚ ਕਿੱਥੇ ਮਿਥਿਹਾਸ ਹੈ ਕਿੱਥੇ ਇਤਿਹਾਸ ਹੈ ਉਹਨੂੰ ਡਿਸਰਨ ਕਰਨਾ ਔਖਾ ਹੁੰਦਾ ਪਰ ਇਹਦੇ 'ਚ ਕੋਈ ਸ਼ੱਕ ਨਹੀਂ ਜਿਵੇਂ ਇਹਨਾਂ ਨੇ ਅੱਜ ਆਪਣਾ ਨੈਰੇਟਿਵ ਬਣਾਇਆ ਜਾਂ ਸਦੀਆਂ ਤੋਂ ਇਸ ਗੱਲ ਨੂੰ ਰਿਮਾਈਂਡ ਕਰਦੇ ਰਹੇ ਕਿ ਕਦੇ ਸਾਡੀ ਸਿਵਲਾਈਜੇਸ਼ਨ ਸੀ ਇੱਥੇ ਔਰ ਜਿਹੜੇ ਹਾਲਾਂਕਿ ਆਰਕੀਓਲੋਜੀਕਲ ਐਵੀਡੈਂਸ ਨੇ ਬਹੁਤ ਛੋਟੇ ਛੋਟੇ ਪਿੰਡ 300 400 ਦੀ ਆਬਾਦੀ ਦੇ ਔਰ ਉਹਨਾਂ ਨੇ ਕੋਈ ਕਿਤੇ ਕਬਜ਼ਾ ਨਹੀਂ ਸੀ ਕੀਤਾ ਔਰ ਇਹਨਾਂ ਦੇ ਜਦੋਂ ਅਸੀਂ ਐਨਸੈਸਟਰਸ ਦੇਖਦੇ ਹਾਂ ਇਹਨਾਂ ਤਿੰਨੋਂ ਹੀ ਮਜ਼ਹਬਾਂ ਦੇ ਤੇ ਫਿਰ ਉਹੀ ਉਹਨਾਂ ਕਬੀਲਿਆਂ ਦੇ ਨਾਲ ਹੀ ਜਾ ਕੇ ਜੁੜਦਾ ਹੈ। ਵੱਖਰੀ ਗੱਲ ਹੈ ਕਿ ਮਿਡਲ ਈਸਟ ਦੇ ਵਿੱਚ ਜਿਹੜਾ ਪਿਛਲੇ 2-2.5-3 ਹਜ਼ਾਰ ਸਾਲ ਦਾ ਪੀਰੀਅਡ ਹੈ ਉਹ ਟਰਮੋਇਲ ਵਾਲਾ ਰਿਹਾ ਹੈ ਅੱਜ ਵੀ ਟਰਮੋਇਲ ਵਾਲਾ ਹੈ। ਹਾਲਾਂਕਿ ਚਾਰੋਂ ਹੀ ਵੱਡੇ ਜਿਹੜੇ ਸੈਮਿਟਿਕ ਧਰਮ ਨੇ ਉੱਥੇ ਪੈਦਾ ਹੋਏ ਔਰ ਉਹਨਾਂ ਦੇ ਹੀ ਜਿਹੜੇ ਪੈਗੰਬਰ ਵੀ ਇੱਕ ਦੂਜੇ ਦੇ ਕਾਮਨ ਨੇ ਲੇਕਿਨ ਇੱਕ ਪਾਰਟ ਜਿਹੜਾ ਮੈਂ ਯਹੂਦੀਆਂ ਦੇ ਹਵਾਲੇ ਨਾਲ ਜਿਹੜਾ ਸਾਡੀ ਕਲੈਕਟਿਵ ਮੈਮਰੀ ਦੀ ਗੱਲ ਤੋਂ ਹੁੰਦਾ ਜਦੋਂ ਯਹੂਦੀ ਔਰ ਰੋਮਨ ਐਮਪਾਇਰ ਦੇ ਵੇਲੇ ਜੀਸਸ ਦੀ ਜਿਹੜੀ ਕ੍ਰੂਸੀਫਿਕਸ਼ਨ ਹੈ ਉਹ ਭਾਵੇਂ ਯਹੂਦੀਆਂ ਦੇ ਬਲੈਸਫੇਮੀ ਲਾਅ ਦੇ ਥੱਲੇ ਹੋਈ ਉਹਨਾਂ ਦੇ ਆਪਣੇ ਲਾਅ ਨੇ ਔਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਅੱਜ ਇਸਲਾਮ ਦੇ ਵਿੱਚ ਵੀ ਨੇ ਉਸ ਦੀ ਸ਼ੁਰੂਆਤ ਯਹੂਦੀਆਂ ਦੇ ਵੇਲੇ ਸੀ ਜਿਹੜੀ ਖਾਸ ਤੌਰ ਤੇ ਇਨ ਪ੍ਰੈਕਟਿਸ ਹੈ ਜਿਵੇਂ ਸੁਨਨਤ ਦਾ ਕਨਸੈਪਟ ਹੈ ਸਰਕਮਸੀਜਨ ਹੈ ਇਹ ਯਹੂਦੀਆਂ ਦੇ ਵਿੱਚ ਸੀ ਜਿੱਥੋਂ ਅੱਗੇ ਇਸੇ ਤਰ੍ਹਾਂ ਸੂਰ ਨਾ ਖਾਣਾ ਪਿਗ ਨੂੰ ਮਾੜਾ ਗਿਣਨਾ ਹੈ ਜਾਂ ਡਰਟੀ ਗਿਣਨਾ ਹੈ ਇਹ ਵੀ ਯਹੂਦੀਆਂ ਦੇ ਵਿੱਚ ਸੀ। ਕੁਰਬਾਨੀ ਦਾ ਕਨਸੈਪਟ ਜਿਹੜਾ ਜਿਹਨੂੰ ਬਕਰੀਦ ਕਹਿੰਦੇ ਨੇ ਭਾਵੇਂ ਥੋੜਾ ਬਹੁਤ ਬਾਅਦ ਚੇਂਜਸ ਹੁੰਦੀਆਂ ਨੇ ਲੇਕਿਨ ਹਜ਼ਰਤ ਇਬਰਾਹੀਮ ਦੇ ਨਾਲ ਜੁੜੀ ਹੋਈ ਹੈ ਸਾਰੀ ਕਹਾਣੀ ਹੈ। ਸੋ ਬਹੁਤ ਕੁਝ ਜਿਹੜਾ ਹੈ ਉਹ ਕਾਮਨੈਲਿਟੀ ਵਾਲਾ ਹੈ ਇਹਨਾਂ ਤਿੰਨਾਂ ਹੀ ਇਸਲਾਮ ਕ੍ਰਿਸਚੀਅਨਿਟੀ ਔਰ ਜੂਡਾਇਜ਼ਮ ਦੇ ਵਿੱਚ ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇੱਕ ਵਾਰ ਜਦੋਂ ਉਹਨਾਂ ਦੇ ਪੈਰ ਉਖੜੇ ਭਾਵੇਂ ਬਾਅਦ 'ਚ ਰੋਮਨ ਐਮਪਾਇਰ ਜਿਹੜਾ ਉਸ ਨੇ ਆਪਣਾ ਵੀ ਕ੍ਰਿਸਚੀਅਨਿਟੀ ਅਡਾਪਟ ਕਰ ਲਈ ਲੇਕਿਨ ਯਹੂਦੀ ਆਈਸੋਲੇਟ ਹੁੰਦੇ ਚਲੇ ਗਏ ਉਹ ਆਪਣੀ ਉਸ ਧਰਤੀ ਤੋਂ ਕੱਢ ਦਿੱਤੇ ਗਏ ਪਰਸੀਕਿਊਟ ਹੋਏ ਕਿਤੇ ਯੂਰਪ 'ਚ ਆ ਗਏ ਈਵਨ ਇੰਡੀਆ 'ਚ ਵੀ ਕੁਝ ਟਰਾਈਬ ਜਿਹੜੇ ਨੇ ਅਜੇ ਵੀ ਉਹ ਗਿਣਿਆ ਜਾਂਦਾ ਹੈ ਕਿ ਜੀ ਇਹ ਨਾਰਥ ਈਸਟ ਦੇ ਵਿੱਚ ਇੰਡੀਆ ਦਾ ਇੱਕ ਟਰਾਈਬ ਕਿ ਜੀ ਇਹ ਯਹੂਦੀ ਨੇ ਉਹਨਾਂ 'ਚੋਂ ਕੁਝ ਵਾਪਸ ਆ ਕੇ ਸੈਟਲ ਹੋਏ ਨੇ ਯੂਗਾਂਡਾ ਦੇ ਵਿੱਚੋਂ ਜਿਹੜੇ ਨੇ ਅਫਰੀਕਾ 'ਚ ਕੁੱਲ ਮਿਲਾ ਕੇ ਲੇਕਿਨ ਜਿਹੜੀ ਗੱਲ ਮੈਂ ਜਿਸ ਹਵਾਲੇ ਨਾਲ ਇਹ ਰੈਫਰ ਕਰ ਰਹੇ ਹਾਂ ਕਿ ਇੱਕ ਪਾਰਟ ਉਹਨਾਂ ਦਾ ਜਿਹੜਾ ਕਲੈਕਟਿਵ ਮੈਮਰੀ 'ਚ ਸੀ ਜਿਹਦੇ 'ਚ ਕਿ ਉਹਨਾਂ ਨੇ ਆਪਣੀਆਂ ਜੜ੍ਹਾਂ ਆਪਣੀ ਉਸ ਧਰਤੀ ਦਾ ਮੋਹ ਨਹੀਂ ਛੱਡਿਆ ਜਿਵੇਂ ਔਰ ਉਹਦੇ 'ਚ ਇੱਕ ਪਾਰਟ ਸੀ ਕਿ ਜਦੋਂ ਵੀ ਯਹੂਦੀ ਜੋੜਾ ਵਿਆਹ ਦੀਆਂ ਰਸਮਾਂ ਦੇ ਉੱਤੇ ਬੈਠਦਾ ਸੀ ਉਹ ਹਿਬਰੀਓ ਜ਼ਬਾਨ ਅਸੀਂ ਜਦੋਂ ਜ਼ਬਾਨ ਦੀ ਗੱਲ ਕਰਦੇ ਹਾਂ ਅੱਜ ਸਾਨੂੰ ਲੱਗਦਾ ਵੀ ਸਾਡੀ ਪੰਜਾਬੀ ਜ਼ਬਾਨ ਪੰਜਾਬ ਦੇ ਲੋਕ ਉਧਰਲੇ ਲਹਿੰਦੇ ਪੰਜਾਬ 'ਚ ਉਰਦੂ ਨੇ ਡੋਮੀਨੇਟ ਕਰ ਲਿਆ ਸਾਡੇ ਇਧਰਲੇ ਪੰਜਾਬ 'ਚ ਹਿੰਦੀ ਵਿੱਚ ਆ ਵੜੀ ਸਾਡੇ ਹਿੰਦੂ ਵੀਰ ਭੈਣਾਂ ਨੇ ਉਸ ਤੋਂ ਹੀ ਮੁਨਕਰ ਹੋ ਗਏ ਬੋਲੀ ਤੋਂ ਜ਼ਬਾਨ ਜਾ ਰਹੀ ਸੋ ਕਿਸੇ ਵੀ ਸੱਭਿਅਤਾ ਸਿਵਲਾਈਜੇਸ਼ਨ ਤਹਿਜ਼ੀਬ ਨੇਸ਼ਨ ਲੋਕਾਂ ਦੇ
ਖਲੋਣ ਲਈ ਜ਼ਬਾਨ ਬੜੀ ਇੰਪੋਰਟੈਂਟ ਹੁੰਦੀ ਹੈ ਜੀ। ਯਹੂਦੀਆਂ ਨੇ ਆਪਣੇ ਉਸ ਸਾਰੇ ਪੀਰੀਅਡ 'ਚ ਹਿਬਰੂ ਜ਼ਬਾਨ, ਕਿਉਂਕਿ ਉਹਨਾਂ ਦਾ ਟੋਰਾ ਔਰ ਦੂਸਰਾ ਉਸ ਜ਼ਬਾਨ ਦੇ ਵਿੱਚ ਹੀ ਸੀ, ਉਹਨੂੰ ਜਿਉਂਦੇ ਰੱਖਿਆ, ਆਪਣੇ ਬੱਚਿਆਂ ਤੱਕ ਵੀ ਜਿਉਂਦਿਆਂ ਰੱਖਿਆ। ਉਹਨਾਂ ਨੇ ਹਮੇਸ਼ਾ ਆਪਣੀ ਉਸ ਸਾਰੀ ਡੈਸਟਨੀ ਦੇ ਨਾਲ ਵੀ, ਜੋ ਪੈਸਓਵਰ ਦੇ ਵਿੱਚ ਸਾਰਾ ਹਫਤਾ ਹੁੰਦਾ ਹੈ ਕਿ ਕਿਵੇਂ ਉਹ ਗੁਲਾਮੀ ਚੋਂ ਨਿਕਲੇ, ਇਜਿਪਟ ਦੀ ਸਲੇਵਰੀ ਚੋਂ ਕਿਹਨਾਂ ਮੁਸ਼ਕਲਾਂ ਚੋਂ ਗੁਜ਼ਰੇ, ਉਹ ਆਪਣੇ ਬੱਚਿਆਂ ਨੂੰ ਅੱਜ ਵੀ ਜਦੋਂ ਇਹ ਪਾਸਓਵਰ ਦੇ ਦਿਨ ਹੁੰਦੇ ਨੇ, ਸਾਰਾ ਇੱਥੇ ਵਾਲ ਸਟਰੀਟ ਬੰਦ ਹੁੰਦੀ ਹੈ। ਔਰ ਇਹ ਹੈ ਜਿਹੜੀ ਕਨੈਕਟੀਵਿਟੀ ਮਾਈਨੋਰਿਟੀ 'ਚ ਸੀ ਅੱਜ ਵੀ। ਜਦੋਂ ਜੇ 9 ਮਿਲੀਅਨ ਉਹਨਾਂ ਦੀ ਇਜ਼ਰਾਈਲ ਦੇ ਵਿੱਚ ਹੈ, 6-7 ਮਿਲੀਅਨ ਬਾਹਰ, 15 ਮਿਲੀਅਨ ਤੋਂ ਜ਼ਿਆਦਾ ਆਬਾਦੀ ਨਹੀਂ, 9 ਮਿਲੀਅਨ ਚੋਂ ਵੀ 25% ਦੂਸਰੇ ਨੇ, ਸੋ ਜ਼ਾਹਰ ਹੈ ਇਹਨਾਂ ਦੀ 13 ਜਾਂ 14 ਮਿਲੀਅਨ ਆਬਾਦੀ ਹੈ। ਲੇਕਿਨ ਇਹਨਾਂ ਨੇ ਲਗਭਗ 3500 ਸਾਲ ਦੀ, ਜੇ ਅਸੀਂ ਇਹਨਾਂ ਦੀ ਬੈਕਗਰਾਉਂਡ ਦੇਖੀਏ ਤਾਂ ਉਹਦੇ 3000 ਸਾਲ ਦਾ ਪਰਸੀਕਿਊਸ਼ਨ ਦਾ ਪੀਰੀਅਡ ਹੈ, ਜਿਹਦੇ 'ਚ ਉਹਨਾਂ ਨੇ ਆਪਣੀਆਂ ਜੜ੍ਹਾਂ ਦੇ ਨਾਲ, ਆਪਣੇ ਲੈਗੇਸੀ ਦੇ ਨਾਲ ਜੋੜੀ ਰੱਖਿਆ ਆਪਣੀਆਂ ਅਗਲੀਆਂ ਨਸਲਾਂ ਨੂੰ ਵੀ। ਔਰ ਹਰ ਯਹੂਦੀ ਜੋੜਾ ਜਿਹੜਾ ਉਹ ਜਦੋਂ ਵਿਆਹ ਦੀਆਂ ਰਸਮਾਂ ਤੇ ਬਹਿੰਦਾ ਸੀ ਤੇ ਕਹਿੰਦਾ ਸੀ ਕਿ ਇਹ ਫਲਸਤੀਨ ਫਲਾਂ ਫੁੱਲਾਂ ਦੇ ਦੇਸ਼, ਮੈਂ ਤੁਹਾਨੂੰ ਭੁੱਲਿਆ ਨਹੀਂ। ਔਰ ਉਹਨਾਂ ਦੀਆਂ ਇੱਕ ਦੋ ਰਸਮਾਂ ਵੀ ਇਸ ਦੇ ਨਾਲ ਜੁੜੀਆਂ ਹੋਈਆਂ ਨੇ, ਜਿਹਦੇ 'ਚ ਕਿ ਉਹਨੂੰ। ਔਰ ਇੱਕ ਗੱਲ, ਜਦੋਂ ਕਈ ਵਾਰੀ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਦੀ ਗੱਲ ਹੁੰਦੀ ਹੈ ਵੀ ਇਸ ਸ਼ਬਦ ਦੀ ਕੀ ਅਹਿਮੀਅਤ ਹੈ, ਸੋ ਅਸੀਂ ਜਦੋਂ ਹਿਸਟਰੀ ਓਰੀਐਂਟਡ ਇਸ ਪਾਰਟ ਨੂੰ ਦੇਖਦੇ ਕਿ ਇਸ ਪੀਰੀਅਡ 'ਚ ਯਹੂਦੀ ਜਦੋਂ ਆਪਸ ਦੇ ਵਿੱਚ ਮਿਲ ਕੇ ਵਿਛੜਦੇ ਸੀ, ਦੋ ਯਹੂਦੀ, ਤੇ ਉਹ ਇੱਕ ਦੂਜੇ ਨੂੰ ਕਹਿੰਦੇ ਸੀ ਨੈਕਸਟ ਈਅਰ ਇਨ ਜੈਰੂਸ਼ਲਮ, ਕਿ ਅਗਲੇ ਸਾਲ ਅਸੀਂ ਜੈਰੂਸ਼ਲਮ 'ਚ ਮਿਲਾਂਗੇ। ਹੁਣ ਜ਼ਾਹਰ ਹੈ ਕਿ ਇਹ ਜਦੋਂ ਤੁਸੀਂ ਈਵਨ ਕੁਝ ਵੀ ਨਹੀਂ ਸੀ, ਧੱਕੇ ਖਾ ਰਹੇ ਸੀ, ਉਹਨਾਂ ਦੇ ਜਿੱਥੇ ਸੀ ਉਹਨਾਂ ਦੇ ਨਾਲ ਇਹ ਹਾਲਾਂ ਉਹਨਾਂ ਨੇ ਇੱਕ ਸਟੇਜ ਤੱਕ ਇਕਨੋਮੀ ਵੀ ਦੁਨੀਆ ਦੀ ਯੂਰਪ ਨੂੰ ਕੰਟਰੋਲ ਕਰ ਲਿਆ, ਅਮਰੀਕਾ ਦੇ ਵਿੱਚ ਪ੍ਰਭਾਵਸ਼ਾਲੀ ਹੋ ਗਏ, ਉਦੋਂ ਅਜੇ ਇਜ਼ਰਾਈਲ ਨਹੀਂ ਸੀ ਬਣਿਆ। ਔਰ ਲਗਭਗ ਜਦੋਂ ਅਸੀਂ ਦੇਖਦੇ ਹਾਂ ਕਿ 1896 ਦੇ ਵਿੱਚ ਇਹਨਾਂ ਨੇ ਪਹਿਲੀ ਵਾਰ ਜਦੋਂ ਇਹ ਦੁਨੀਆ ਦੇ ਵਿੱਚ ਦੇਖਿਆ ਵੀ ਕੀ ਤਬਦੀਲੀਆਂ ਹੋ ਰਹੀਆਂ, ਇਹਨਾਂ ਨੂੰ ਲੱਗਾ ਕਿ ਵੀ ਆਪਣਾ ਨੇਸ਼ਨ ਹੋਣਾ ਚਾਹੀਦਾ। ਔਰ ਇਸ ਦੇ ਲਈ ਪ੍ਰੋਟੋਕਾਲ ਆਫ ਜੂਜ਼ ਦੇ ਨਾਂ ਥੱਲੇ ਪਹਿਲਾ ਚਾਰਟਰ ਆਇਆ। ਫਿਰ ਅਸੀਂ ਦੇਖਦੇ 1917 'ਚ ਜਿਹੜੀ ਬੈਲਫਰੈਡ ਡੈਕਲੇਰੇਸ਼ਨ ਸੀ, ਉਹਨੇ ਪਹਿਲਾ ਜਿਹੜਾ ਉਹਦੇ 'ਚ ਸਟੈਪ ਲਿਆਂਦਾ। ਫਿਰ ਕਲੈਕਟਿਵ ਗਿਲਟ ਸੈਕੰਡ ਵਰਲਡ ਵਾਰ ਦੇ ਦੌਰਾਨ ਔਰ ਯਹੂਦੀਆਂ ਦੀ, ਉਹਦੇ 'ਚੋਂ ਅਮੀਰ ਯਹੂਦੀ ਨੇ ਆਪਣਾ ਜ਼ੋਰ ਲਾਇਆ, ਯੂਰਪ ਦੀ ਕਲੈਕਟਿਵ ਜਿਹੜੀ ਗਿਲਟ ਸੀ ਉਹਦਾ ਫਾਇਦਾ ਚੁੱਕਿਆ। ਔਰ ਜਿਹੜੇ ਉਹਨਾਂ ਦੇ ਗਰਾਊਂਡ ਦੇ ਉੱਤੇ ਇਜ਼ਰਾਈਲ ਦੇ ਵਿੱਚ ਜਿਸ ਕਿਸਮ ਦੇ ਉਹਨਾਂ ਦੀਆਂ, ਜਿਹਨੂੰ ਅੱਜ ਦੀ ਜ਼ਬਾਨ 'ਚ ਦਹਿਸ਼ਤਗਰਦ ਕਿਹਾ ਜਾਂਦਾ, ਉਹਨਾਂ ਦਾ ਹਰ ਲੀਡਰ, ਉਹ ਬੈਨ ਗੁਰਿਓਨ ਹੋਏ, ਉਹ ਗੋਲਡਾ ਮਾਇਰ ਹੋਏ ਜਿਹੜੀ ਪ੍ਰਾਈਮ ਮਿਨਿਸਟਰ, ਇਹ ਸਾਰੇ ਹੀ ਕਿਸੇ ਨਾ ਕਿਸੇ ਲੈਵਲ ਤੇ ਦਹਿਸ਼ਤਗਰਦ ਰਹੇ ਨੇ। ਔਰ ਇਹਨਾਂ ਨੇ ਆਪਣਾ ਹਗਨਾ, ਇਹਨਾਂ ਦੀ ਇੱਕ ਦਹਿਸ਼ਤਗਰਦ ਜਥੇਬੰਦੀ ਜਿਹਦੇ ਥੱਲੇ ਇਹਨਾਂ ਨੇ ਫਲਸਤੀਨੀਆਂ ਨੂੰ ਉਹਨਾਂ ਦੇ ਘਰਾਂ 'ਚੋਂ ਦੌੜਾਇਆ, ਕਿਵੇਂ ਉਹਨਾਂ ਨੇ ਕੀਤਾ, ਇੱਕ ਵੱਖਰਾ ਪੂਰਾ ਚੈਪਟਰ ਹੈ ਕਿ ਕਿਵੇਂ ਉਹਨਾਂ ਨੇ ਆਪਣੀ ਸਥਾਨ। ਔਰ ਜਦੋਂ ਇਜ਼ਰਾਈਲ ਦੀ ਡਿਕਲੇਰੇਸ਼ਨ ਹੋਈ, ਲਾਗਲੇ ਅਰਬ ਮੁਲਕ ਜਿਹੜੇ ਹਮਲਾਵਰ ਹੋਏ ਜਿਨ੍ਹਾਂ ਦੇ ਕੋਲ ਪੂਰੀਆਂ ਆਰਗੇਨਾਈਜ਼ਡ ਆਰਮੀ ਸੀ, ਕਿਵੇਂ ਉਹਨਾਂ ਨੇ ਹਥਿਆਰ ਐਕਵਾਇਰ ਕੀਤੇ, ਕਿਵੇਂ ਕੀ ਕੀਤਾ। ਸੋ ਇਹ ਮੈਂ ਐਜ਼ ਏ ਪੀਪਲ, ਔਰ ਇਹਦੇ 'ਚ ਕੋਈ ਐਂਡੋਰਸਮੈਂਟ ਨਹੀਂ ਹੈ ਜੋ ਇਜ਼ਰਾਈਲ ਅੱਜ ਫਲਸਤੀਨੀਆਂ ਨਾਲ ਕਰ ਰਿਹਾ ਹੈ, ਜਾਂ ਹੁਣ ਉਹਨਾਂ ਨੇ ਪਾਰਲੀਮੈਂਟ 'ਚ ਆਪਣੇ ਆਪ ਨੂੰ ਜੂਇਸ਼ ਸਟੇਟ ਡਿਕਲੇਅਰ ਕਰਕੇ ਜਿਸ ਅੰਦਾਜ਼ ਦੇ ਵਿੱਚ ਉਹਨਾਂ ਨੇ ਜਿਹੜਾ ਅਰਬਾਂ ਨੂੰ ਸੈਕੰਡ ਕਲਾਸ ਸਿਟੀਜ਼ਨ ਬਣਾ ਦਿੱਤਾ ਹੈ, 20% ਦੇ ਨੇੜੇ ਤੇੜੇ ਜੇ ਉਹਨਾਂ ਦੀ ਪੋਪੂਲੇਸ਼ਨ ਹੈ ਉੱਥੇ। ਔਰ ਹੁਣ ਤੱਕ ਇਹ ਸੀ ਕਿ ਅਰਬੀ ਜ਼ਬਾਨ ਬਰਾਬਰ ਦਾ ਦਰਜਾ ਰੱਖਦੀ ਸੀ ਹਿਬਰੀਓ ਦੇ ਨਾਲ। ਹਾਲਾਂ ਉਹਨਾਂ ਦੀ ਜਿਹੜੀ ਪਾਰਲੀਮੈਂਟ ਦੀ ਕਾਰਵਾਈ ਹੈ, ਉਹ ਜਿਹੜੀ ਹੈ ਜਿਹਨੂੰ ਪਾਰਲੀਮੈਂਟ ਨੂੰ ਉਹ ਆਪਣੀ ਹਿਬਰੀਓ ਜ਼ਬਾਨ 'ਚ ਕਨੈਸਟ ਕਹਿੰਦੇ ਨੇ, ਉਹ ਹਿਬਰੀਓ ਦੇ ਵਿੱਚ ਚੱਲਦੀ ਹੈ। ਲੇਕਿਨ ਉਹਨਾਂ ਨੇ ਅਰਬੀ ਨੂੰ ਬਰਾਬਰ ਸੀ। ਹੁਣ ਅਰਬੀ ਜਿਹੜੀ ਹੈ ਉਹ ਦੂਸਰੇ ਦਰਜੇ ਦੀ ਜ਼ਬਾਨ ਬਣ ਗਈ। ਅਰਬਾਂ ਦਾ ਸਟੇਟਸ, ਪਹਿਲਾਂ ਹੀ ਉਹਨਾਂ ਦੇ ਨਾਲ ਡਿਸਕ੍ਰਿਮੀਨੇਸ਼ਨ ਹੋ ਰਹੀ ਸੀ, ਫੌਜ 'ਚ ਨਹੀਂ ਜਾ ਸਕਦੇ, ਹਾਲਾਂਕਿ 5 ਸਾਲ ਦੀ ਮੈਂਡੇਟਰੀ ਟ੍ਰੇਨਿੰਗ ਹੈ ਇਜ਼ਰਾਈਲ 'ਚ। ਹਰ ਮੁੰਡਾ ਔਰ ਕੁੜੀ 5 ਸਾਲ ਉਹ ਇਜ਼ਰਾਈਲ ਦੀ ਫੌਜ 'ਚ ਉਹਨਾਂ ਨੂੰ ਸਰਵ ਕਰਨਾ ਪੈਂਦਾ ਹੈ, ਕਿਉਂਕਿ ਉਹ ਸਮਝਦੇ ਨੇ ਕਿ ਭਾਈ ਸਾਡਾ ਹਰ ਬੰਦਾ ਸ਼ੋਲਜਰ ਹੋਣਾ ਚਾਹੀਦਾ। ਐਜੂਕੇਸ਼ਨ, ਦੂਜੇ ਤੀਜਿਆਂ 'ਚ ਉਹਨਾਂ ਦੇ ਨਾਲ ਡਿਸਕ੍ਰਿਮੀਨੇਸ਼ਨ ਸੀ। ਫਿਰ ਜਿਵੇਂ ਜਿਹੜੀ ਟੈਰੀਟਰੀ ਆਕੂਪਾਈ ਕੀਤੀ ਹੈ, ਉਹ ਭਾਵੇਂ ਪਹਿਲਾਂ ਜਦੋਂ ਇਹਨਾਂ ਦੀਆਂ 2 ਵਾਰਸ ਅਰਬਾਂ ਦੇ ਨਾਲ ਹੁੰਦੀਆਂ ਨੇ, ਔਰ ਸ਼ਾਇਦ 1967 ਦੀ ਵਾਰ ਦੇ ਵਿੱਚ 14 ਡੇ ਜਿਹੜੀ ਵਾਰ ਸੀ ਉਹਦੇ 'ਚ ਇਹਨਾਂ ਨੇ ਕਿਵੇਂ ਉਹ ਇਲਾਕੇ ਖੋਏ, ਕੁਝ ਜਿਹੜੇ ਨੇ ਜਾਰਡਨ ਤੋਂ, ਜਿਹਨਾਂ 'ਚ ਜੈਰੂਸ਼ਲਮ ਵੀ ਸ਼ਾਮਲ ਹੈ, ਔਰ ਵੈਸਟ ਬੈਂਕ ਵੀ, ਔਰ ਇਸੇ ਤਰ੍ਹਾਂ ਗਾਜ਼ਾ ਸਟ੍ਰਿਪ ਇਜਿਪਟ ਤੋਂ।
ਔਰ ਸਿਨਾਈ ਡੈਜ਼ਰਟ ਸ਼ਾਇਦ ਸੀਰੀਆ ਤੋਂ ਸੀ, ਮੈਨੂੰ ਹੁਣ ਥੋੜਾ ਇਸ ਦਾ ਕਨਫਿਊਜ਼ਨ ਹੈ। ਸੋ ਕੁੱਲ ਮਿਲਾ ਕੇ ਬਾਅਦ ਦੇ ਵਿੱਚ ਇਜਿਪਟ ਦੇ ਨਾਲ ਵੀ ਉਹਨਾਂ ਦਾ ਸਮਝੌਤਾ ਹੋਇਆ ਔਰ ਇਹਦੇ ਨਾਲ ਵੀ ਜਾਰਡਨ ਤਾਂ ਪਹਿਲਾਂ ਹੀ ਸੀ, ਲੇਕਿਨ ਜਿਸ ਅੰਦਾਜ਼ ਦੇ ਵਿੱਚ ਇਜ਼ਰਾਈਲ ਨੇ, ਔਰ ਮੇਰਾ ਜਿਹੜਾ ਇੱਥੇ ਇੱਕ ਕਈ ਵਾਰ ਇਹ ਫਿਕਰ ਦਾ ਕਾਰਨ ਵੀ ਹੁੰਦਾ ਹੈ ਕਿ ਵੀ ਇੱਕ ਪਾਸੇ ਅਸੀਂ ਹਮੇਸ਼ਾ ਜਦੋਂ ਮਜ਼ਹਬ ਤੇ ਆਧਾਰਿਤ ਜਾਂ ਆਪਣੀ ਰੇਸ ਤੇ ਹੋ ਰਹੇ ਜ਼ੁਲਮ ਜਾਂ ਆਪਣੇ ਲੋਕਾਂ ਤੇ ਹੋ ਰਹੇ ਪਰਸੀਕਿਊਸ਼ਨ ਦੇ ਆਧਾਰ ਤੇ ਨੇਸ਼ਨ ਸਟੇਟਸ ਬਣਨ ਦੀ ਗੱਲ ਕਰਦੇ, ਉਹਦੇ 'ਚ ਇੱਕ ਐਗਜ਼ਾਮਪਲ ਇਜ਼ਰਾਈਲ ਹੈ, ਪਰ ਇਜ਼ਰਾਈਲ ਦੇ ਵੀ ਹੋਣ ਚਾਣ ਤੋਂ ਪਹਿਲਾਂ ਪਾਕਿਸਤਾਨ ਹੋਣ ਦੇ ਵਿੱਚ ਆਇਆ। ਸੋ ਜ਼ਾਹਰ ਹੈ ਪਾਕਿਸਤਾਨ ਜਿਹਦੇ 'ਚ ਕਿ ਟੂ ਨੇਸ਼ਨ ਥਿਊਰੀ ਜਾਂ ਅਸੀਂ ਹਿੰਦੂ ਨੇਸ਼ਨ ਦਾ ਹਿੱਸਾ ਨਹੀਂ ਹੈ, ਜਿਹਨੂੰ ਕਾਇਦੇ ਆਜ਼ਮ ਨੇ ਜਿਹਦੀ ਐਡਵੋਕੇਸੀ ਕੀਤੀ, ਔਰ ਜ਼ਾਹਰ ਹੈ ਕਿ ਇਸ ਤੇ ਆਧਾਰਿਤ ਹੀ ਪਾਕਿਸਤਾਨ ਹੋਣ ਦੇ ਵਿੱਚ ਆਇਆ। ਔਰ ਜਦੋਂ ਅਸੀਂ ਖਾਲਿਸਤਾਨ ਦੀ ਬਣਤਰ ਦੀ ਗੱਲ ਕਰਦੇ ਹਾਂ ਜਾਂ ਲਿਬਰੇਸ਼ਨ ਦੀ ਗੱਲ ਕਰਦੇ ਹਾਂ, ਸਾਡੇ ਸਾਹਮਣੇ ਦੋਨੋਂ ਹੀ ਜਿਹੜੇ ਨੇ ਉਹ ਐਜ਼ ਏ ਪ੍ਰੈਸੀਡੈਂਟ ਪਾਕਿਸਤਾਨ ਔਰ ਇਜ਼ਰਾਈਲ ਇਹ ਬਣਤਰ ਦੇ ਲਿਹਾਜ਼ ਨਾਲ ਕਿ ਵੀ ਇਹ ਸਾਡਾ ਆਰਗੂਮੈਂਟ ਹੈ ਕਿ ਭਾਈ ਸਾਡਾ ਇਹ ਵੀ ਅਸੀਂ ਵੀ ਇੱਕ ਹਿਸਟੋਰੀਕਲੀ ਜਿਹੜਾ ਉਸ ਧਰਤੀ ਦੇ ਉੱਤੇ ਅਸੀਂ ਸੋਵਰਨ ਸੀ। 47 ਦੇ ਵਿੱਚ ਅਸੀਂ ਤੀਸਰੀ ਧਿਰ ਸੀ ਔਰ ਖਾਸ ਤੌਰ ਤੇ ਪਰਸੀਕਿਊਸ਼ਨ ਦੀ ਹਿਸਟਰੀ ਉਹ 18ਵੀਂ 19ਵੀਂ ਸਦੀ ਦੀ ਤਾਂ ਹੈ ਹੀ ਸੀ, ਜੋ ਪਿਛਲੇ 34 ਸਾਲਾਂ 'ਚ ਇਨ ਪਾਰਟਿਕੂਲਰ ਔਰ 70 ਸਾਲ 'ਚ ਇਨ ਜਨਰਲ ਹੋ ਰਹੇ। ਸੋ ਇਸ ਲਈ ਜਿਵੇਂ ਮੈਂ ਕਿਹਾ ਵੀ ਜਿਹੜੀਆਂ ਘਟਨਾਵਾਂ ਕੋਈ ਪਾਕਿਸਤਾਨ 'ਚ ਵਾਪਰਦੀ ਹੈ ਜਾਂ ਇਜ਼ਰਾਈਲ 'ਚ ਹੁੰਦਾ ਹੈ, ਉਸ ਦੇ ਉੱਤੇ ਅਸੀਂ ਕਿਉਂ ਬਾਜ਼ ਅੱਖ ਵੀ ਰੱਖਦੇ ਹਾਂ, ਦਿਲਚਸਪੀ ਵੀ ਰੱਖਦੇ ਹਾਂ। ਪਾਕਿਸਤਾਨ ਨਾਲ ਤਾਂ ਸਾਡੀ ਹੋਰ ਵੀ ਰਿਲੇਸ਼ਨਸ਼ਿਪ ਹੈ, ਗੁਆਂਢੀ ਹੋਣ ਦੇ ਨਾਤੇ, ਫਿਊਚਰ ਦੇ ਵੀ ਅੱਜ ਦੇ ਵੀ ਗੁਆਂਢੀ, ਤਹਿਜ਼ੀਬ ਦੀ ਸਾਂਝ, ਇਤਿਹਾਸਕ ਗੁਰਦੁਆਰਿਆਂ ਦੀ ਸਾਂਝ। ਇਸ ਲਈ ਪਾਕਿਸਤਾਨ ਨੂੰ ਇੱਕ ਸਫਲ ਦੇਸ਼ ਦੇ ਤੌਰ ਤੇ ਦੇਖਣਾ ਇਹ ਸਾਡੇ ਲਈ ਜਿਹੜਾ ਹਮੇਸ਼ਾ ਹੀ ਸਾਡੀ ਚਾਹਨਾ ਹੁੰਦੀ ਹੈ ਇੱਕ ਵੈਲਵਿਸ਼ਰ ਦੇ ਨਾਤੇ। ਔਰ ਜਿਵੇਂ ਪਾਕਿਸਤਾਨ ਦੇ ਵਿੱਚ 25 ਜੁਲਾਈ ਨੂੰ ਚੋਣਾਂ ਹੋਣੀਆਂ ਨੇ, ਕਿਵੇਂ ਚੱਲ ਰਿਹਾ ਹੈ, ਕਿੰਨੀ ਨੈਗੇਟਿਵਿਟੀ ਹੈ, ਕਿੰਨਾ ਕੁਝ ਜਿਹੜਾ ਉਹ ਪਰਸਨਲ ਲੈਵਲ ਦੇ ਉੱਤੇ ਇਹ ਹੈ, ਲੇਕਿਨ ਅਸੀਂ ਇਹ ਆਸ ਕਰਦੇ ਹਾਂ ਕਿ ਭਾਈ ਪਾਕਿਸਤਾਨ ਦੇ ਲੋਕ ਆਪਣੀ ਵਾਈਜ਼ ਚੋਇਸ ਕਰਕੇ ਜਿਹੜਾ ਸਿਸਟਮ ਸਾਹਮਣੇ ਲਿਆਣਗੇ ਉਹ ਪਾਕਿਸਤਾਨ ਦੇ ਲੋਕਾਂ ਦੀ ਜਿਹੜੀ ਖੁਸ਼ਹਾਲੀ ਹੈ, ਸਟੇਬਿਲਿਟੀ ਹੈ, ਔਰ ਜਿਹੜਾ ਅਨਫੋਰਚੂਨੇਟ ਪਾਰਟ ਉਹਨਾਂ ਦੀ ਇਕਨੋਮੀ ਇਸ ਵੇਲੇ ਸ਼ਾਇਦ 140 ਜਾਂ 145 ਰੁਪਏ ਦੇ ਉੱਤੇ ਚਲਾ ਗਿਆ ਡਾਲਰ ਦੇ ਮੁਕਾਬਲੇ ਪਾਕਿਸਤਾਨ ਦਾ ਰੁਪਈਆ। ਹਾਲ ਇੰਡੀਆ ਦਾ ਵੀ ਉਹਨਾਂ ਦਾ 70 ਤੇ ਆ ਗਿਆ, ਦਾ ਲੋਐਸਟ ਐਵਰ, ਇਹ ਅੱਜ ਦੇ ਸਾਰੇ ਮੀਡੀਆ ਦੀ ਖਬਰ ਹੈ। ਸੋ ਅਸੀਂ ਜਿੱਥੇ ਇਹ ਦੇਖਦੇ ਹਾਂ ਕਿ ਪਾਕਿਸਤਾਨ ਵੀ ਜਿਹੜੀ ਵਿਜ਼ਨ ਕਾਇਦੇ ਆਜ਼ਮ ਜਿਨ੍ਹਾਂ ਦੀ ਸੀ ਔਰ ਜਿਸ ਦੇ ਥੱਲੇ ਇਸ ਜਿਵੇਂ ਸਾਡੇ ਮਿੱਤਰ ਸ਼ੇਖ ਸਾਹਿਬ ਅਕਸਰ ਕਹਿੰਦੇ ਸੀ ਕਿ ਵੀ ਇਸ ਨੂੰ ਕਾਇਦੇ ਆਜ਼ਮ ਨੇ ਬੜੀ ਮੁਹੱਬਤ ਨਾਲ ਬਣਾਇਆ, ਪਰ ਜਿਵੇਂ ਹੌਲੀ ਜਿਸ ਖੇਤਰ 'ਚ ਡੀਜਨਰੇਸ਼ਨ ਆਉਂਦੀ ਹੈ, ਜਿਹੜੇ ਵੈਲਵਿਸ਼ਰ ਨੇ ਉਹ ਮਹਿਸੂਸ ਕਰਦੇ ਨੇ ਕਿ ਵੀ ਇਹ ਠੀਕ ਨਹੀਂ ਹੋ ਰਿਹਾ। ਸੋ ਇਸੇ ਤਰ੍ਹਾਂ ਜਦੋਂ ਇਜ਼ਰਾਈਲ ਕੋਈ ਵੀ ਇਸ ਕਿਸਮ ਦਾ ਫਲਸਤੀਨੀਆਂ ਤੇ ਧੱਕਾ ਕਰਦਾ ਹੈ ਜਾਂ ਹੁਣ ਜਿਹੜਾ ਉਹਨਾਂ ਦਾ ਇਹ ਹੈ, ਉਹਨਾਂ ਨੂੰ ਉਹ ਪਹਿਲਾਂ ਇੱਕ ਜੂਇਸ਼ ਸਟੇਟ ਸੀ, ਰਾਦਰ ਜਿਹੜਾ ਦੋ ਉਹਨਾਂ ਨੇ ਆਪਣੇ ਆਪ ਨੂੰ 1948 ਦੇ ਇਸ ਪਾਰਟ ਦੇ ਵਿੱਚ ਇਹ ਐਲਾਨਿਆ ਕਿ ਵੀ ਅਸੀਂ ਸਾਡਾ ਜਿਹੜਾ ਹੈ ਇਜ਼ਰਾਈਲ ਡਿਫਾਈਨਸ ਇਟਸੈਲਫ ਐਜ਼ ਏ ਜੂਇਸ਼ ਐਂਡ ਡੈਮੋਕ੍ਰੈਟਿਕ ਸਟੇਟ। ਸੋ ਜੂਇਸ਼ ਤਾਂ ਹੈ ਹੀ ਸੀ, ਪਹਿਲਾਂ ਹੀ ਸੀ, ਡੈਮੋਕ੍ਰੈਟਿਕ ਸਟੇਟ ਸੀ। ਇਜ਼ਰਾਈਲ ਇਜ਼ ਏ ਰਿਪਰੈਜ਼ੈਂਟੇਟਿਵ ਡੈਮੋਕ੍ਰੇਸੀ, ਇਹ ਬਿਊਟੀ ਸੀ ਇਜ਼ਰਾਈਲ ਦੀ, ਵਿਦ ਏ ਪਾਰਲੀਮੈਂਟਰੀ ਸਿਸਟਮ, ਪ੍ਰੋਪੋਰਸ਼ਨਲ ਰਿਪਰੈਜ਼ੈਂਟੇਸ਼ਨ ਐਂਡ ਯੂਨੀਵਰਸਲ ਸਫਰੇਜ। ਹਰ ਇੱਕ ਨੂੰ ਵੋਟ ਦਾ ਹੱਕ ਹੈ, ਭਾਵੇਂ ਅਰਬਾਂ ਨੂੰ ਜਿਵੇਂ ਆਰਮੀ ਜਾਂ ਹੋਰ ਰੈਸਟ੍ਰਿਕਸ਼ਨਸ ਉਹਨਾਂ ਨੇ ਬਣਾਈਆਂ ਹੋਈਆਂ ਸੀ, ਡਿਸਕ੍ਰਿਮੀਨੇਸ਼ਨ ਵੀ ਹੁੰਦੀ ਹੈ, ਪਰ ਰਿਪਰੈਜ਼ੈਂਟੇਸ਼ਨ ਵੀ ਪ੍ਰੋਪੋਰਸ਼ਨਲ, ਤਾਂ ਕਿ ਜਿਹੜੇ ਖਿਲਰੇ ਹੋਏ ਲੋਕ ਨੇ ਉਹ ਵੀ ਆਪਣੀ ਨੁਮਾਇੰਦਗੀ ਦੇ ਸਕਣ, ਔਰ ਯੂਨੀਵਰਸਲ ਹਰ ਇੱਕ ਨੂੰ ਵੋਟ ਦਾ ਹੱਕ, ਔਰ ਪਾਰਲੀਮੈਂਟਰੀ ਸਿਸਟਮ, ਔਰ ਪ੍ਰਾਈਮ ਮਿਨਿਸਟਰ ਹੈਡ ਆਫ ਦਾ ਗਵਰਨਮੈਂਟ, ਕਨੈਸਟ ਉਹਨਾਂ ਦੀ ਲੈਜਿਸਲੇਚਰ, ਔਰ ਇੱਕ ਡਿਵੈਲਪ ਕੰਟਰੀ ਦੇ ਤੌਰ ਤੇ ਉਹਨੇ ਥਾਂ ਬਣਾਈ। ਔਰ ਬੇਸ਼ੱਕ ਉਹਦਾ ਏਰੀਆ ਜਿਵੇਂ ਅਸੀਂ ਕਿਹਾ ਕਿ ਵੀ ਬਿਲਕੁਲ 20,770 ਸਕੁਅਰ ਕਿਲੋਮੀਟਰ ਹੈ, ਪਰ ਦੁਨੀਆ ਦੀ ਉਹ 35ਵੀਂ ਵੱਡੀ ਜਿਹੜੀ ਹੈ 33rd ਲਾਰਜੈਸਟ ਇਕਨੋਮੀ ਇਨ ਦਾ ਵਰਲਡ ਜਿਹੜੀ ਹੈ ਉਹ ਬਣ ਗਈ। ਇੰਨਾ ਛੋਟਾ ਦੇਸ਼ ਇਹਨਾਂ 70 ਸਾਲਾਂ 'ਚ 33ਵੀਂ ਵੱਡੀ ਇਕਨੋਮੀ ਹੈ, ਔਰ ਉਹਨਾਂ ਦੇ ਕੋਲ ਹਾਈਲੀ ਸਕਿਲਡ ਵਰਕਫੋਰਸ ਹੈ, ਮੋਸਟ ਐਜੂਕੇਟਿਡ ਕੰਟਰੀ ਹੈ ਦੁਨੀਆ ਦੇ ਵਿੱਚ, ਔਰ ਉਹਨਾਂ ਦੀ ਜਿਹੜੀ ਹਾਈਐਸਟ ਪਰਸੈਂਟੇਜ ਦੁਨੀਆ ਦੀ ਕੋਈ ਹੈ ਜਿਨ੍ਹਾਂ ਦੇ ਕੋਲ ਮਾਸਟਰਸ ਲੈਵਲ ਦੀ
ਦੀਆਂ ਡਿਗਰੀਆਂ ਨੇ ਜੀ ਔਰ ਉਹਨਾਂ ਦਾ ਜਿਹੜਾ ਹਾਈਐਸਟ ਲਿਵਿੰਗ ਸਟੈਂਡਰਡ ਵੀ ਹੈ ਔਰ ਜਿਹੜੀ ਲਾਈਫ ਐਕਸਪੈਕਟੈਂਸੀ ਹੈ ਦੁਨੀਆ ਦੇ ਵਿੱਚ ਉਹ ਵੀ ਉਹਨਾਂ ਦੀ ਸਭ ਤੋਂ ਜ਼ਿਆਦਾ। ਔਰ ਆਖਰੀ ਖਬਰ ਅੱਜ ਹੀ ਸੀ ਕਿ ਵੀ ਪ੍ਰੈਜ਼ੀਡੈਂਟ ਟਰੰਪ ਵਰੀਡ ਨੇ ਕਿ ਇਜ਼ਰਾਈਲ ਔਰ ਚਾਈਨਾ ਦੇ ਵਪਾਰਕ ਰਿਸ਼ਤੇ ਬੜੇ ਗੂੜੇ ਹੋ ਰਹੇ ਨੇ। ਸੋ ਜ਼ਾਹਰ ਹੈ ਕਿ ਭਾਵੇਂ ਇਜ਼ਰਾਈਲ ਪੱਛਮੀ ਜਗਤ ਔਰ ਅਮਰੀਕਾ ਦੀ ਬੈਕਿੰਗ ਨਾਲ ਬਣਿਆ, ਅਮਰੀਕਾ ਨੇ ਹਰ ਉਹਦੇ ਗਲਤ ਜਿਹੜੇ ਫੈਸਲੇ ਵੀ ਸੀ ਇਜ਼ਰਾਈਲ ਦੇ ਉਹਨੂੰ ਸਪੋਰਟ ਕੀਤਾ, ਸਿਕਿਉਰਿਟੀ ਕਾਉਂਸਲ 'ਚ ਵੀਟੋ ਕੀਤਾ, ਲੇਕਿਨ ਇਜ਼ਰਾਈਲ ਨੇ ਆਪਣੇ ਤੌਰ ਦੇ ਉੱਤੇ ਓਵਰ ਏ ਪੀਰੀਅਡ ਆਫ ਟਾਈਮ ਉਹ ਇੱਕ ਨਿਊਕਲੀਅਰ ਪਾਵਰ ਵੀ ਬਣਿਆ। ਉਹਨੇ ਇਸ ਵੇਲੇ ਅਮਰੀਕਾ ਦੇ ਉੱਤੇ ਉਹਨਾਂ ਦਾ ਅਮਰੀਕਾ ਦੀ ਕਾਂਗਰਸ ਔਰ ਸੈਨੇਟ ਤੇ ਤਾਂ ਜੋ ਪ੍ਰਭਾਵ ਹੈ ਹੀ ਹੈ, ਪਰ ਉਹਨਾਂ ਨੇ ਇੰਡੀਪੈਂਡੈਂਟਲੀ ਆਪਣੇ ਆਪ ਨੂੰ ਐਸਰਟ ਕਰਨਾ ਸ਼ੁਰੂ ਕਰ ਦਿੱਤਾ ਸੀ ਕੁਝ ਅਰਸਾ ਪਹਿਲਾਂ ਹੀ। ਔਰ ਉਹ ਚਾਈਨਾ ਦੇ ਨਾਲ ਹੋਏ, ਦੂਸਰੀਆਂ ਥਾਵਾਂ ਤੇ ਹੋਏ, ਆਪਣੀ ਇੰਡੀਪੈਂਡੈਂਟ ਪਾਲਿਸੀ। ਸੋ ਇਸ ਸਾਰੇ ਚੋਂ ਜਿਹੜੀ ਗੱਲ ਮੈਂ ਕਨਕਲੂਜਨ ਵੱਲ ਆਵਾਂ ਕਿ ਵੀ ਜਿੱਥੇ ਇਸ ਸਟੈਪ ਦੇ ਨਾਲ ਜੋ ਉਹਨਾਂ ਨੇ ਲਿਆ, ਉਹਨਾਂ ਨੇ ਆਪਣੇ ਆਪ ਨੂੰ ਅਜੇ ਵਰਲਡ ਲੀਡਰਸ ਦਾ ਅਦਰ ਦੈਨ ਮੁਹੰਮਦ ਅਬਾਸ ਦਾ ਮੈਂ ਬਾਕੀ ਇਸਲਾਮਿਕ ਦੇਸ਼ਾਂ ਦਾ ਰਿਐਕਸ਼ਨ ਨਹੀਂ ਦੇਖਿਆ, ਖਾਸ ਤੌਰ ਤੇ ਟਰਕੀ ਜਿਹਦੇ ਇਜ਼ਰਾਈਲ ਦੇ ਨਾਲ ਬੜੇ ਚੰਗੇ ਸਬੰਧ ਰਹੇ ਔਰ ਪਹਿਲਾ ਮੁਸਲਿਮ ਮੁਲਕ ਸੀ ਇਜ਼ਰਾਈਲ ਨੂੰ ਮਾਨਤਾ ਦੇਣ ਵਾਲਾ 1948-49 'ਚ, ਜਾਂ ਸਾਊਦੀ ਅਰੇਬੀਆ ਔਰ ਦੂਸਰੇ ਜਿਹੜੇ ਕਿ ਖਾਸ ਤੌਰ ਤੇ ਅਮਰੀਕਾ ਦੇ ਪ੍ਰਭਾਵ ਥੱਲੇ ਨੇ ਕਿ ਉਹ ਇਸ ਬਾਰੇ ਕੀ ਕਹਿੰਦੇ ਨੇ। ਪਰ ਮੈਂ ਸਮਝਦਾ ਵੀ ਇਸ ਦੇ ਨਾਲ ਗਰਾਊਂਡ ਦੇ ਉੱਤੇ ਤਾਂ ਕੋਈ ਫਰਕ ਨਹੀਂ ਪੈਣਾ, ਪਹਿਲਾਂ ਵੀ ਉਹ ਚੰਮਦੀਆਂ ਚਲਾ ਰਹੇ ਨੇ, ਪਰ ਇਹਦੇ ਥੱਲੇ ਸਾਡਾ ਨੁਕਸਾਨ ਇਹ ਹੁੰਦਾ ਹੈ ਜਦੋਂ ਮੈਂ ਖਾਲਿਸਤਾਨ ਦੇ ਕਨਸੈਪਟ ਦੀ ਗੱਲ ਕਰਦਾ ਕਿ ਜਿਸ ਨੇਸ਼ਨ ਦੇ ਵਿੱਚ ਉਹ ਪਾਕਿਸਤਾਨ ਹੋਏ, ਇਜ਼ਰਾਈਲ ਹੋਏ ਜਾਂ ਈਵਨ ਅਫਗਾਨਿਸਤਾਨ ਵੀ ਹੋਏ, ਜੇ ਮਾਈਨੋਰਿਟੀਜ਼ ਸੇਫ ਸਿਕਿਉਰ ਨਹੀਂ ਨੇ, ਉਹਨਾਂ ਦੇ ਹੱਕ ਬਰਾਬਰ ਦੇ ਨਹੀਂ ਨੇ, ਜਿਹੜੇ ਕਿ ਅਸੀਂ ਜਦੋਂ ਖਾਲਿਸਤਾਨ ਦੀ ਗੱਲ ਕਰਦੇ ਕਿ ਵੀ ਇੱਥੇ ਬਿਨਾਂ ਜ਼ਾਤ, ਰੰਗ, ਨਸਲ, ਧਰਮ, ਜੈਂਡਰ ਦੇ ਵਿਤਕਰੇ ਦੇ, ਔਰ ਸਾਡੇ ਇਹ 29 ਅਪ੍ਰੈਲ 1986 ਦੇ ਖਾਲਿਸਤਾਨ ਦੇ ਐਲਾਨਨਾਮੇ ਦੇ ਸ਼ਬਦ ਨੇ ਕਿ ਉਹਨਾਂ ਨੂੰ ਹੱਕ ਹੋਣਗੇ ਸ਼ਹਿਰੀਆਂ ਨੂੰ ਪਰਸੂਟ ਆਫ ਹੈਪੀਨੈਸ। ਸੋ ਜੇ ਜਿਹੜੇ ਆਲਰੇਡੀ ਦੋ ਮਾਡਲ ਪਾਕਿਸਤਾਨ ਔਰ ਇਜ਼ਰਾਈਲ ਇਸ ਦੇ ਉੱਤੇ ਬਣੇ, ਜੇ ਉਹਨਾਂ ਦੇ ਵਿੱਚ ਇਹਨਾਂ ਹੱਕਾਂ ਤੇ ਛਾਪਾ ਮਾਰਿਆ ਜਾਂਦਾ ਹੈ ਜਾਂ ਉਸ ਦੇ ਵਿੱਚ ਜਿਹੜਾ ਇੱਕ ਐਕਸਟ੍ਰੀਮ ਥਾਟ ਜਿਹੜਾ ਉਹ ਪ੍ਰਵਾਨ ਚੜ੍ਹਦਾ ਤੇ ਇਹ ਫਿਰ ਸਾਨੂੰ ਵੀ ਉਸ ਪਾਸੇ ਧੱਕ ਕੇ ਲੈ ਜਾਏਗਾ। ਸਾਡੇ ਜਿਹੜੇ ਕ੍ਰਿਟਿਕ ਪਹਿਲਾਂ ਹੀ ਉਹਨੂੰ ਕੋਈ ਥਿਓਕ੍ਰੈਟਿਕ ਸਟੇਟ ਕਹਿੰਦਾ ਹੈ, ਕੋਈ ਕਹਿੰਦਾ ਇਹ ਇੱਕ ਤਾਲਿਬਾਨ ਵਾਲਾ ਮੁਲਕ ਬਣ ਜਾਏਗਾ ਜਾਂ ਇਹ ਸਾਊਦੀ ਅਰੇਬੀਆ ਵਾਲਾ ਬਣ ਜਾਏਗਾ। ਔਰ ਅਸੀਂ ਹਮੇਸ਼ਾ ਹੀ ਜਿਹੜਾ ਇਸ ਮਾਡਲ ਵੱਲ ਧਿਆਨ ਦਿੰਨੇ ਕਿ ਭਾਈ ਜਿੱਥੇ ਸਾਡਾ ਮਜ਼ਹਬ ਸਿੱਖ ਧਰਮ ਮਹਿਫੂਜ਼ ਹੋਏ ਪਰ ਕਿਸੇ ਦੇ ਨਾਲ ਕੋਈ ਡਿਸਕ੍ਰਿਮੀਨੇਸ਼ਨ ਨਾ ਹੋਏ ਕਿ ਭਾਈ ਕਿਸੇ ਤੇ ਆਧਾਰਿਤ। ਸੋ ਇਸ ਅੱਜ ਦੇ ਇਸ ਐਕਸ਼ਨ ਦੇ ਨਾਲ ਜਿਹੜੀ ਉਹਨਾਂ ਦੀ ਪਾਰਲੀਮੈਂਟ ਨੇ ਲਿਆ, ਮੈਂ ਸਮਝਦਾ ਔਰ ਇਹੀ ਕਾਰਨ ਸੀ ਕਿ ਜਿਹੜੇ ਅਰਬ ਮੈਂਬਰ, ਕਿਉਂਕਿ ਹੁਣ ਤੱਕ ਉਹ ਉਹਨਾਂ ਦੀ ਜਿਹੜੀ ਪਾਰਲੀਮੈਂਟ 'ਚ ਬਰਾਬਰ ਚੁਣ ਕੇ ਆਉਂਦੇ ਸੀ, ਉਹਨਾਂ ਦਾ ਆਲਮੋਸਟ 1/5 ਹੀ ਨੇ, ਉਹਨਾਂ ਨੇ ਉਸ ਨੂੰ ਕਾਲਾ ਕਾਨੂੰਨ ਵੀ ਕਿਹਾ, ਇਸ ਨੂੰ ਉਹਨਾਂ ਨੇ ਪਾੜਿਆ ਵੀ, ਉਸ ਦੀ ਜਿਹੜੀ ਸਾਰੀ ਹੈ ਐਲਾਨ ਦੀ। ਔਰ ਹਾਲਾਂਕਿ ਇਜ਼ਰਾਈਲ ਦਾ ਆਪਣਾ ਕੋਈ ਰਿਟਨ ਕਨਸਟੀਟਿਊਸ਼ਨ ਨਹੀਂ ਹੈ ਕਿ 11ਵੀਂ ਜਾਂ 12ਵੀਂ ਉਹਨਾਂ ਨੇ ਜਿਹੜੀ ਇਸ ਕਿਸਮ ਦਾ ਕੀਤਾ ਹੈ ਪਾਸ, ਉਹ ਵੀ ਬਾਈ ਕਨਵੈਨਸ਼ਨ ਚੱਲਦੇ ਨੇ, ਜਿਵੇਂ ਬ੍ਰਿਟਨ ਦਾ ਆਪਣਾ ਕੋਈ ਰਿਟਨ ਕਨਸਟੀਟਿਊਸ਼ਨ ਨਹੀਂ ਹੈ। ਸੋ ਮੈਂ ਸਮਝਦਾ ਵੀ ਇਸ ਦੇ ਨਾਲ ਇਜ਼ਰਾਈਲ ਨੇ ਬੇਸ਼ੱਕ ਆਪਣਾ ਉਹਨਾਂ ਦੀ ਇਨਰ ਪੋਲਿਟਿਕਸ ਨੂੰ, ਜਾਂ ਕਿਉਂਕਿ ਨੇਤਾਨਯਾਹੂ ਜਿਹੜੇ ਪ੍ਰਾਈਮ ਮਿਨਿਸਟਰ ਨੇ ਇਜ਼ਰਾਈਲ ਦੇ, ਉਹ ਕਰਪਸ਼ਨ ਦੇ ਦਾਇਰਾ ਕਾਰ 'ਚ ਵੀ ਫਸੇ ਹੋਏ ਨੇ, ਰੈਪੂਟੇਸ਼ਨ ਵੀ ਪ੍ਰਭਾਵਿਤ ਹੋ ਰਿਹਾ ਹੈ। ਔਰ ਉਹਨਾਂ ਨੇ ਇੱਕ ਸਮਾਲ ਸੈਕਸ਼ਨ ਨੂੰ ਇਹ ਦੱਸਣ ਦੇ ਲਈ, ਜਿਵੇਂ ਭਾਰਤ ਦੇ ਵਿੱਚ ਜਿੰਨੀ ਕਰਪਸ਼ਨ ਜਾਂ ਜਿੰਨੀ ਨੈਗੇਟਿਵਿਟੀ ਇਹ ਹਿੰਦੂਤਵੀ ਕਰ ਰਹੇ ਨੇ, ਪਰ ਇਹ ਦੱਸਣ ਦੇ ਲਈ ਕਿ ਜੀ ਅਸੀਂ ਬਹੁਤ ਸਟਰੋਂਗ ਆ, ਉਨਾ ਹੀ ਉਹ ਹਿੰਦੂਤਵੀ ਬਿਆਨਬਾਜ਼ੀ ਵੀ ਕਰਦੇ ਨੇ। ਉਸ ਕਿਸਮ ਦੇ ਉਹਨਾਂ ਦੇ ਵਿਜੀਲਾਂਟੇ ਗਰੁੱਪ, ਕੋਈ ਗਾਂ ਦੇ ਨਾਂ ਥੱਲੇ, ਕੋਈ ਲਵ ਜਿਹਾਦ ਦੇ ਨਾਂ ਥੱਲੇ ਮੁਸਲਮਾਨਾਂ, ਈਸਾਈਆਂ, ਦਲਿਤਾਂ ਨੂੰ ਵੀ ਟਾਰਗੇਟ ਕਰਦੇ ਨੇ ਤਾਂ ਕਿ ਉਹ ਆਪਣੀ ਇੱਕ ਕਰਾਊਡ ਨੂੰ ਖੁਸ਼ ਕਰਨ। ਸੋ ਇਜ਼ਰਾਈਲ 'ਚ ਜ਼ਾਹਰ ਹੈ ਉਸ ਕਿਸਮ ਦੀ ਕਰਾਊਡ ਖੁਸ਼ ਵੀ ਹੋਏਗੀ, ਪਰ ਮੈਂ ਸਮਝਦਾ ਵੀ ਇਸ ਦੇ ਨਾਲ ਇਜ਼ਰਾਈਲ ਦਾ ਪਹਿਲਾਂ ਹੀ ਜਿਹੜਾ ਇਮੇਜ, ਖਾਸ ਤੌਰ ਤੇ ਉਹਨਾਂ ਦਾ ਵਰਤਾਰਾ ਫਲਸਤੀਨੀਆਂ ਦੇ ਨਾਲ ਔਰ ਆਪਣੇ ਅਰਬਾਂ ਦੇ ਨਾਲ ਵੀ ਰਿਹਾ ਗਰਾਊਂਡ ਲੈਵਲ ਤੇ, ਪਰ ਹੁਣ ਤਾਂ ਉਹਨਾਂ ਨੇ ਵਿਦ ਦਾ ਸਟ੍ਰੋਕ ਆਫ ਦਾ ਪੈਨ ਲਾਅ ਦੇ ਨਾਲ ਉਹ ਜਿਹੜੀ ਆਲਮੋਸਟ ਆਪਣੀ 25% ਆਬਾਦੀ ਹੈ ਉਸ ਨੂੰ ਉਹਨਾਂ ਨੇ ਨੈਕਸਟ ਸਟੈਪ ਮੇ ਬੀ ਉਹਨਾਂ ਨੂੰ ਡੀਫਰੈਂਚਾਈਜ਼ ਵੀ ਕਰ ਦੇਣ ਕਿ ਵੋਟ ਦੇਣ ਦਾ। ਔਰ ਇਹ ਜੋ ਇਜ਼ਰਾਈਲ ਕਰ ਲਿਆ ਲੇਟਲੀ, ਜਿਵੇਂ ਮੋਦੀ ਔਰ RSS ਔਰ ਇਜ਼ਰਾਈਲ ਨੇੜੇ ਆਏ ਨੇ, ਕੱਲ ਨੂੰ ਇਜ਼ਰਾਈਲ ਦੀ ਇਹੀ ਉਦਾਹਰਣ ਐਮੂਲੇਟ ਕਰਕੇ ਭਾਰਤ ਦੇ ਵਿੱਚ ਵੀ ਜਿਹੜਾ ਜਿੱਥੇ 20 ਮਿਲੀਅਨ ਮੁਸਲਮਾਨ ਨੇ ਔਰ
12-13% ਪੋਪੂਲੇਸ਼ਨ ਦਾ ਨੇ। ਜੇ ਇਜ਼ਰਾਈਲ ਦੇ ਵਿੱਚ 19-20% ਜਾਂ 17-18% ਦੇ ਕਰੀਬ ਦੂਜੇ ਜਿਹੜੇ ਨੇ, ਔਰ ਜੇ ਦੂਜਿਆਂ ਨੂੰ ਵੀ ਮਿਲਾ ਲਈਏ ਕ੍ਰਿਸਚੀਅਨ ਤੋਂ, ਸਾਰੇ ਡੀਫਰੈਂਚਾਈਜ਼ ਹੋ ਸਕਦੇ ਨੇ ਔਰ ਉਹਨਾਂ ਨੂੰ ਜਿਹੜਾ ਉਹਨਾਂ ਦੇ ਹੱਕ ਖੋਏ ਗਏ ਨੇ। ਤੇ ਭਾਰਤ ਦੇ ਔਰ ਜੇ ਇਹਦੀ ਐਕਸੈਪਟੈਂਸ ਹੁੰਦੀ ਹੈ ਜਿਹੜੀ ਕਿ ਵਾਕਈ ਦੁਨੀਆ, ਕਿਉਂਕਿ ਅਮਰੀਕਾ ਨਾਲ ਜੁੜਿਆ ਹੋਇਆ, ਤੇ ਫਿਰ ਕੱਲ ਨੂੰ ਭਾਰਤ ਨੂੰ ਜੇ ਉਹ ਸਾਰੀਆਂ ਘੱਟ ਗਿਣਤੀਆਂ ਦਾ ਵੋਟ ਦੇਣ ਦਾ ਹੱਕ ਵੀ ਲੈ ਲੈਣ, ਉਹਨੂੰ ਹਿੰਦੂ ਨੇਸ਼ਨ ਡਿਕਲੇਅਰ ਕਰਕੇ ਜਿਵੇਂ ਇਹਨਾਂ ਨੇ ਕੀਤਾ, ਤੇ ਇਹ ਜਿਹੜਾ ਪਾਰਟ ਹੈ ਇਹ ਇੱਕ ਮੈਂ ਸਮਝਦਾ ਵੀ ਇੱਕ ਬੈਡ ਡਿਸੀਜਨ ਹੈ। ਔਰ ਇਹ ਭਾਵੇਂ ਵਕਤੀ ਤੌਰ ਤੇ ਆਪਣੀ ਇਨਰ ਕਰਾਊਡ ਨੂੰ ਖੁਸ਼ ਕਰਨ ਲਈ ਹੈ, ਪਰ ਇਸ ਦੇ ਨਾਲ ਇਜ਼ਰਾਈਲ ਜਿਸ ਪਾਸੇ ਪਹਿਲਾਂ ਹੀ ਉਹਨਾਂ ਨੂੰ ਨਿਕਲਣ ਦੀ ਲੋੜ ਸੀ, ਔਰ ਜਿਹੜਾ 2 ਨੇਸ਼ਨ ਕਨਸੈਪਟ ਹੈ, ਫਲਸਤੀਨੀਆਂ ਨੂੰ ਬਰਾਬਰ ਦੇ ਹੱਕ ਦੇਣੇ, ਉਹਨਾਂ ਦੇ ਨਾਲ ਜਿਹੜਾ ਐਜ਼ ਏ ਨੇਬਰ ਉਹਨਾਂ ਦੇ ਨਾਲ, ਕਿਉਂਕਿ ਆਲਰੇਡੀ ਫਲਸਤੀਨੀਆਂ ਨੇ ਨੇਸ਼ਨ ਆਫ ਇਜ਼ਰਾਈਲ ਨੂੰ ਰੈਕਗਨਾਈਜ਼ ਕੀਤਾ ਸੀ। ਉਹਨਾਂ ਨੇ ਕਿਹਾ ਜੀ ਅਸੀਂ ਇਜ਼ਰਾਈਲ ਨੂੰ ਰੈਕਗਨਾਈਜ਼ ਕੀਤਾ ਹੋਇਆ, ਅਸੀਂ ਯਹੂਦੀ ਦੇਸ਼ ਨੂੰ ਰੈਕਗਨਾਈਜ਼ ਨਹੀਂ ਕਰਾਂਗੇ, ਕਿਉਂਕਿ ਉਹਨਾਂ ਦੇ ਆਪਣੇ ਹਮ ਮਜ਼ਹਬ ਜਿਹੜੇ ਨੇ ਉਹ ਇੰਨੀ ਵੱਡੀ ਗਿਣਤੀ 'ਚ ਆਲਮੋਸਟ ਹਰ ਚੌਥਾ ਇਜ਼ਰਾਈਲੀ ਜਿਹੜਾ ਉਹ ਨਾਨ ਯਹੂਦੀ ਹੈ, ਔਰ ਉਸ ਨੂੰ ਪਾਵਰਲੈਸ ਕਰ ਦਿੰਦਾ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੀ ਜੋ ਜਾਣਕਾਰੀ ਦਿੱਤੀ ਉਸ ਲਈ। ਤੇ ਇੱਥੇ ਲੈਂਦੇ ਹਾਂ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ ਵੀਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ। ਟੀਵੀ 84 ਸਿੱਖਾਂ, ਕਸ਼ਮੀਰੀਆਂ ਤੇ ਭਾਰਤੀਆਂ ਨੌਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈ-ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵੀਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।